ਇਹ ਇਹਨਾਂ ਦੀ ਰਿਹਾਇਸ਼ ਹੈ ਜੀ। ਅੱਛਾ ਹਰੀ ਸਿੰਘ ਹਣਾ ਦੀ ਆ ਜਿਹੜਾ ਫਾਟਾ ਲੈ ਵੇ ਜਿੱਥੇ ਆ ਖਲੋਤੇ ਉਹ ਹੀ ਹੈ। ਆ ਗੁਰਦੁਆਰਾ ਸੀ। ਅੱਛਾ ਆ ਜਗ੍ਹਾ ਹੈ ਜੀ। ਹਾਂ ਤੇ ਅਸੀਂ ਤੁਹਾਡੇ ਪਹਿਲੇ ਚੌਕੀਦਾਰ ਆ ਜੀ। मेरे पिंडे लाश क्यों है शहर लाहौर ਵੀ ਜੀ ਨਹੀਂ ਇਦਾਂ ਨਹੀਂ, ਖੁਸ਼ੀ ਹੋਈ ਆ ਬਹੁਤ ਮਿਲ ਕੇ। ਨਨਕਾਣੇ ਵੀ ਮੈਂ ਜਾ ਨਹੀਂ ਸਕਦਾ ਇਹੋ ਹੀ ਘਰ ਜਿਹੜਾ ਉਹਨਾਂ ਦਾ ਜਿਹੜਾ ਵੇਖਣ ਵਾਸਤੇ ਲੱਭਣ ਬੱਕੜੀ ਨਹੀਂ ਆਏ ਸੀ। ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਜਗ੍ਹਾ ਹੋਈ ਆ ਘਰ ਬਦਲ ਇੱਕੋ ਫਾਂਸੀ ਇੱਕੋ ਗੋਲੀ ਰਹਿਮਤ ਅਲੀ ਸਰਾਬਾ ਬਿਸਮਿਲ ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਬਿਸਮਿਲ੍ਲਾ ਹਰੀ ਸਿੰਘ ਜੀ ਪੁੱਤ ਨੂੰ ਹਾਂਜੀ ਆ ਉਹਨਾਂ ਦੇ ਪੋਤਾ ਜੀ ਆ ਉਹਨਾਂ ਦਾ ਉਹਨਾਂ ਦਾ ਪੁੱਤਰਾ ਵਾ ਆ ਪੋਤਾ ਹਜ਼ਾਰ ਵੀ ਉਹੀ ਮਿਕਨਾਤੀਸੀ ਖਿੱਚਦੀ ਸ਼ਕਤੀ ਸ਼ਹਿਰ ਲਾਹੌਰ ਚ ਖਾਸ ਕਿਉਂ ਹਾਂਜੀ ਵਰਡ ਨਹੀਂ ਹੈਗੇ ਕਿ ਕਿੱਦਾਂ ਐਕਸਪਲੇਨ ਕਰੀਏ ਮਤਲਬ ਬਾਕੀ ਵੱਡੀਆਂ ਕੰਟਰੀਆਂ ਚ ਚੰਗੀਆਂ ਚੰਗੀਆਂ ਜਗ੍ਹਾ ਉੱਥੇ ਅੱਖਾਂ ਰੱਜੀਆਂ ਇੱਥੇ ਦਿਲ ਰੱਜਿਆ। ਸਾਹਮਣੇ ਦੋਸਤੋ ਮੈਂ ਨਾਸਰ ਢਿੱਲੋਂ, ਤੁਸੀਂ ਜੁੜ ਗਏ ਹੋ ਸਾਡੇ ਚੈਨਲ ਪੰਜਾਬੀ ਲਹਿਰ ਤੇ। ਅੱਜ ਦਾ ਇੱਕ ਹੋਰ ਵੀਡੀਓ ਵਲੌਗ ਲੈ ਕੇ ਤੁਹਾਡੇ ਕੋਲ ਸਾਡੇ ਕੋਲ ਨਾਲ ਨੇ ਮੇਰੇ ਮਿੰਟੂ ਭਾਈ ਸਾਹਿਬ। ਮੇਰੀ ਵੀਡੀਓ ਪਿੱਛੋਂ ਬਣਾ ਰਹੇ ਬਣਾਈ ਚੱਲ। ਇਹ ਆਪਣਾ ਕੱਟਾ ਖੋਲੀ ਬੈਠਾ, ਮੈਂ ਆਪਣਾ ਖੋਲੀ ਬੈਠਾ। ਨਹੀਂ ਮੈਂ ਕੱਟਾ ਬੰਨ ਦਿੰਦਾ, ਚੱਲ ਮੁੰਡੇ ਕੱਟਿਆ। ਇਹਨੇ ਕੱਟਾ ਆਪਣਾ ਬੰਨ ਦਿੱਤਾ, ਮੇਰਾ ਖੁੱਲਾ ਹੀ ਹੈ। ਤੇ ਮਿੰਟੂ ਭਾਈ ਨਾਲ ਸਫ਼ਰ ਕਰਦੇ ਪਏ ਆ। ਅੱਜ ਕਰਦੇ ਆ ਮਿੰਟੂ ਨੂੰ ਪਹਿਲਾਂ ਜਾਣਾ ਮਿਰਜ਼ਾ ਸਾਹਿਬ, ਫਿਰ ਜ਼ੇਬੀ ਨੂੰ ਮਿਲਣਾ। ਹਾਂ ਜਰਾ ਭਾਜੀ, ਫਿਰ ਭਗਤ ਸਿੰਘ ਦੇ ਪਿੰਡ। ਠੀਕ ਹੈ, ਪਰ ਮੈਂ ਇਹਨਾਂ ਦੇ ਨਾਲ ਨਹੀਂ ਜਾਣਾ। ਇਹ ਰਾਤ ਨੂੰ ਮੇਰੇ ਕੋਲ ਆਉਣਗੇ ਘਰ, ਮੇਰੇ ਪਿੰਡ, ਮੇਰੇ ਨਾਲ ਫੈਮਿਲੀ ਆ। ਤੁਹਾਨੂੰ ਮਿਲਾਵਾਂ ਵੀ ਆਪਾਂ ਜਾਣਾ ਕਿਤੇ ਗੱਲਬਾਤ ਕਰਦੇ ਆ ਕਿ ਕਿੱਥੇ ਜਾਣਾ। ਹਵਾ ਬੜੀ ਵਗਦੀ ਆ, ਹੋ ਸਕਦਾ ਆਵਾਜ਼ ਘੱਟ ਹੁੰਦੀ ਹੋਵੇ। ਇਹ ਕਿਹੜਾ ਪਿੰਡ ਹੈ ਤੁਹਾਡਾ ਜਿੱਥੇ ਜਾਣਾ ਆਪਾਂ? ਅਸੀਂ ਕੈਰੋ ਜਾਣਾ ਜੀ। ਕੈਰੋਂ, ਹਾਂਜੀ ਹਾਂਜੀ ਸਮੁੰਦਰੀ ਕੈਰੋਂ। 151 ਹੈ ਚੱਕ ਨੰਬਰ 151। 151 ਹਾਂਜੀ। ਅਸੀਂ ਇਹ ਵੈਸੇ ਉਧਰੋਂ ਜਿਹੜਾ ਕੈਰੋਂ ਉੱਥੋਂ ਉੱਠ ਕੇ ਆਏ ਹੋਣਗੇ। ਨਹੀਂ ਐਕਚੁਅਲੀ ਇੱਥੋਂ ਗਏ ਇੱਥੋਂ ਗਏ ਉਸ ਕੈਰੋ। ਨਹੀਂ ਹੋਇਆ ਤੇ ਇਸ ਤਰ੍ਹਾਂ ਨਾ, ਪਹਿਲਾਂ ਜਿਹੜੇ ਉਧਰ ਪਿੰਡ ਸਨ ਨਾ, ਜਦੋਂ 12 ਬਾਅਦ ਹੋਈ ਨਾ, ਉਦੋਂ ਲੋਕ ਇੱਧਰ ਆਏ ਸੀ ਨਾ ਕੇ ਪਿੰਡਾਂ ਦੇ ਨਾਂ ਹੀ ਰੱਖੇ। ਇੱਥੋਂ ਸਹੀ ਗੱਲ ਬਾਈ। ਫਿਰ ਪਾਰਟੀਸ਼ਨ ਵੇਲੇ ਫਿਰ ਉੱਠ ਕੇ ਚਲੇ ਗਏ। ਠੀਕ ਠੀਕ ਠੀਕ। ਇਹ ਕੈਰੋਂ ਜਿੱਥੇ ਤੁਹਾਡੇ ਪੁਰਾਣੇ ਹੋਏ ਸੀ ਐਵੇਂ ਆ ਪ੍ਰਤਾਪ ਸਿੰਘ ਕੈਰੋ ਇਹਨਾਂ ਦੇ ਪਰਿਵਾਰ ਚੋਂ ਹੀ ਐਕਚੁਅਲੀ ਉਹ ਅੱਗੇ ਆਏ ਵੀ ਸੀ ਮੇਰੇ ਕੋਲ ਜਸ ਭਾਜੀ, ਉਹ ਵੀ ਕੈਰੋਂ ਤੋਂ ਆਏ ਸੀ। ਅੱਛਾ ਜੀ। ਉਹ ਵੀ ਹੋ ਕੇ ਗਏ ਸੀ, ਪਰ ਉਹ ਪਿੰਡ ਨਹੀਂ ਸੀ ਗਏ। ਤੇ ਹੁਣ ਇਹਨਾਂ ਨੂੰ ਪਹਿਲਾਂ ਆਪਾਂ ਪਿੰਡ ਇਹਨਾਂ ਨੂੰ ਲੈ ਕੇ ਜਾਣਾ। ਕੋਈ ਪਤਾ ਕੋਈ ਦੱਸਿਆ ਬਜ਼ੁਰਗਾਂ ਨੇ ਵੀ ਕੀ ਹੈ, ਕਿਉਂ ਜੀ ਕੀ ਦੱਸਿਆ? ਗੁਰਦੁਆਰਾ ਸਾਹਮਣੇ ਆ ਜੀ ਘਰ ਦੇ, ਤੇ ਆਪਣਾ ਹੈਗਾ ਵਾ ਖੂਹ ਵਿੱਚ ਖੂਹੀ ਸੀਗੀ, ਘਰ ਦੇ ਵਿੱਚ ਖੂਹੀ ਸੀ ਅੰਦਰ। ਸਰਦਾਰ ਹਰੀ ਸਿੰਘ ਨੰਬਰਦਾਰ ਸੀ। ਤੇ ਕਿਸੇ ਉੱਥੇ ਜਿਹੜੇ ਮੁਸਲਮਾਨ ਰਹਿੰਦੇ ਕਿਸੇ ਦਾ ਉਹਨਾਂ ਦਾ ਵੀ ਦੱਸਿਆ, ਜਿਹੜੇ ਪਿੰਡ ਚੋਂ ਕੋਈ ਨਹੀਂ ਕਿਸੇ ਦਾ? ਸਾਨੂੰ ਯਾਦ ਨਹੀਂ ਉਹਨਾਂ ਦਾ। ਹਾਂ, ਉਹਨਾਂ ਦਾ ਨਹੀਂ ਪਤਾ। ਨਹੀਂ ਯਾਦ। ਠੀਕ ਹੈ, ਹੋਰ ਕੁਝ ਇਸ ਤੋਂ ਹਟ ਕੇ? ਇੱਕ ਰਸਾਲਾ ਉਹ ਤਾਂ ਦੱਸਿਆ ਨਾ ਪਿੰਡ ਆ ਲਾਗੇ, ਪਿੰਡ ਗਾ ਪਿੰਡ। ਪਿੰਡ ਲੱਗ ਗਿਆ। ਨਹੀਂ ਰਸਾਲਾ ਰੇਲਵੇ ਸਟੇਸ਼ਨ ਆ ਹਾਂਜੀ, ਹਾਂਜੀ, ਉੱਥੋਂ ਥੋੜਾ ਜਿਹਾ ਲੱਗਦਾ ਵਾ ਵਕਤ ਮੇਰਾ ਖਿਆਲ ਘਰੇ ਜਾਣ ਨੂੰ। ਰਸਾਲੇ ਹਾਂਜੀ। ਵਾਲਾ 132 ਰਸਾਲੇ ਵਾਲਾ ਓਕੇ ਉਹਦੇ ਬਿਲਕੁਲ ਲੱਗ ਹੀ ਆਪਣੇ ਕੋਲ, ਦੂਰ ਨਹੀਂ ਹੈਗਾ। ਅੱਛਾ, ਫਿਰ ਰਸਾਲਾ ਰੇਲਵੇ ਸਟੇਸ਼ਨ ਮੇਰਾ ਖਿਆਲ ਉਥੋਂ ਕਹਿੰਦੇ 7 ਕਿਲੋਮੀਟਰ ਸੀਗਾ, ਤੁਰ ਕੇ ਜਾਂਦੇ ਸੀ ਅਸੀਂ। ਰਸਾਲੇ ਵਾਲਾ। ਹਾਂਜੀ ਹਾਂਜੀ। ਚਲੋ ਜੀ ਚੱਲਦੇ ਆਪਾਂ ਪਿੰਡ। ਇਹਦੇ ਮਿੰਟੂ ਤੇ ਇਸ ਤਰ੍ਹਾਂ ਆਉਂਦੇ ਆ ਬਜ਼ੁਰਗ ਜਿਹੜੇ ਨਾ, ਫਿਰ ਪਿੰਡ ਜਾਈਦਾ ਨਾ ਜਦੋਂ, ਤੇ ਇਹ ਆਂਦੇ ਹੁੰਦੇ ਆ ਵੀ ਕਿਸ ਤਰ੍ਹਾਂ ਲੱਭਦੇ, ਕਿਸ ਤਰ੍ਹਾਂ ਕਿਵੇਂ ਪਤਾ ਕਿਹਦਾ ਲੱਗੂ। ਹਾਂਜੀ ਹਾਂਜੀ। ਪਹਿਲਾਂ ਜਦੋਂ ਜਾਂਦਾ ਹੀ ਪਿੰਡ ਵੜੀਏ ਨਾ, ਕਿਸੇ ਵੀ ਜਾਈਏ, ਇਸ ਤਰ੍ਹਾਂ ਕੋਈ ਬਜ਼ੁਰਗ ਆਵੇ ਤੇ ਪਹਿਲਾਂ ਤਾਂ ਨਾ 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 ਬੰਦਾ ਬੱਚੇ ਹੀ ਕੋਈ ਨਹੀਂ। ਤੇ ਘੰਟਾ ਦੋ ਕੱਢੀ ਦਾ ਨਾ, ਫਿਰ ਉਹ ਹਾਂ ਉਹ ਫਲਾਣਾ ਕੀਮਾ ਹੈਗਾ, ਉਹ ਫਲਾਣਾ ਝੂਲਾ ਹੈਗਾ ਬਾਬਾ, ਤੇ ਲੱਭ ਜਾਣਾ ਕੋਈ। ਇਥੋਂ ਲੱਗ ਜਾਣੇ ਸਾਨੂੰ 2 ਘੰਟੇ ਲੱਗਣ। ਅੱਜ ਫਿਰ ਮਿਲਾ ਦੋ। ਚੱਲੇ ਪਿੰਡ ਨੂੰ ਮਿਲਾਉਂਦੇ, ਫਿਰ ਸ਼ਾਮੀ ਆਪਾਂ ਸ਼ਾਮੀ ਮਿਲਦੇ। ਠੀਕ ਆ ਜੀ, ਓਕੇ। ਬਲੌਗ ਕਦੋਂ ਦੇਖਾਂਗੇ, ਕਦੋਂ ਦੇਖ ਅਰੇ ਬੇਟੇ 1 ਮਿੰਟ ਰੁਕ ਜਾ। ਹਾਂਜੀ ਇਹ ਮੇਰਾ ਬੇਟਾ ਕਹਿੰਦਾ ਰੋਕ ਲਾ ਜੀ ਸੀ ਇੱਕ ਵਾਰੀ। ਫੋਟੋ। ਇਹ ਆ ਗਿਆ ਜੀ, ਮਠਿਆਈ ਆ ਗਈ, ਆਪਾਂ ਰਾਹ ਜਾਂਦਾ ਖਾ ਜਾਣੀ। ਠੀਕ ਹੈ, ਗੋਲਾ ਚੱਲ ਬਾਤ ਭਾਜੀ ਦਾ ਕਰਾਓ ਮੂੰਹ ਮੱਠਾ ਬੜਾ ਥੋੜਾ ਕੰਮ ਕਰਦੇ ਆ ਜੀ।
ਬਹੁਤ ਸੋਹਣਾ ਕਰਦੇ ਕੰਮ ਮਠਿਆਈਆਂ ਚੱਲ ਗਈਆਂ ਪੰਜਾਬ ਨੂੰ ਇੱਕ ਕਰ ਦੋ ਆ ਹੋ ਗਈ ਇਹ ਹੋ ਗਿਆ ਕਿ ਕੋਈ ਹੋਰ ਵੀ ਕੁਝ ਲੈ ਲਈਏ ਬੜੀ ਸਵਾਦ ਓਏ ਲੱਲਾ ਤੇ ਹੈ ਕਿ ਕੋਲ ਵਹਾਓ ਲੱਡੂ ਚੱਕ ਕੇ ਉਹਨਾਂ ਦਿਖਾ ਲਿਆ ਤਸਵੀਰ ਕੱਢ ਕੇ ਦਿਖਾ ਲਓ ਜਿਹੜੀ ਸਭ ਤੋਂ ਜ਼ਰੂਰੀ ਆ ਨਾ ਇਹ ਤਾਂ ਹੋ ਗਈ ਭਾਜੀ ਚਾਕਲੇਟਸ ਹੈ ਅੱਛਾ ਤਸਵੀਰ ਵਹਾ ਦਿਓ ਕਿੱਥੇ ਇਹਦੇ ਚੋਕਲੇਟ ਮੇਰਾ ਵੀਰ ਆ ਕਿਲੋ ਮੈਂ ਗਿਫਟ ਜ਼ਰੂਰ ਕਰਨਾ ਭੈਣ ਜੀ ਸ਼ੁਕਰੀਆ ਤੁਹਾਡਾ ਕੋਈ ਗੱਲ ਨਹੀਂ ਭਾਈ ਤੁਹਾਡੀ ਫੋਟੋ ਆ ਹਾਂ ਇਹਦੇ ਥੱਲੇ ਨਾ ਥੱਲੇ ਭਾਜੀ ਲਾਈਟ ਲੱਗਣੀ ਆ ਭਾਈ ਦਿਖਾਇਆ ਅੱਛਾ ਜੀ ਆ ਲਾਈਟ ਲੱਗਣੀ ਹੈ ਹਾਂਜੀ ਆ ਵੀ ਫੋਟੋ ਲੱਗੀ ਹੈ ਮੇਰੀ ਆ ਪਛਾਣੋ ਹਾਂ ਮੈਂ ਹੈਗਾ ਹਾਂਜੀ ਤੁਹਾਡੀ ਹੈ ਭਾਈ ਨਾ ਦੇ ਨਾਲ ਥੱਲੇ ਨਾਲ ਈਵਨ ਪੰਜਾਬ ਲਹਿਰ ਜਿਹੜੀ ਉਹ ਜਿਹੜੀ ਪੰਜਾਬੀ ਲੈਂਗੁਏਜ ਸ਼ੁਕਰੀਆ ਭੈਣ ਜੀ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਤੁਹਾਡਾ ਲਾਈਟ ਲੱਗੂਗੀ ਤੇ ਜਦੋਂ ਲਾਈਟ ਜਿਹੜਾ ਮਰਜ਼ੀ ਕਲਰ ਤੁਸੀਂ ਚੇਂਜ ਹੋ ਜਾਂਦਾ ਵਾ ਤੇ ਉਹ ਭਾਜੀ ਉਹਨੂੰ ਦੋ ਯਾਰ ਜਵਰ ਨੂੰ ਦੇ ਜਵਾਰ ਲੈ ਲਿਆ ਬਣਾ ਸਕਦੇ ਆ ਉਹ ਜਵਾਰ ਇਹ ਥੱਲੇ ਲਾਈਟ ਆ ਜਦੋਂ ਉੱਤੇ ਫੋਟੋ ਰੱਖੋਗੇ ਉਹਨਾਂ ਨੂੰ ਫੜਾ ਚਾਚੇ ਨੂੰ ਦੇ ਦਿਓ ਯਾਰ ਖਿੱਚੋ ਫੋਟੋ ਦਾ ਮੈਂ ਵੀ ਚੇਪਾ ਲਓ ਵੀ ਆਪਾਂ ਸਮੁੰਦਰੀ ਇੰਟਰਚੇਂਜ ਤੇ ਆ ਕੇ ਖਲੋਗੇ ਰੁਕ ਗਏ ਕਿਉਂਕਿ ਵਿਕਾਸ ਆ ਰਿਹਾ ਵਿਕਾਸ ਅੱਗੇ ਇਸ ਪਿੰਡ ਆਲਰੇਡੀ ਜਾ ਚੁੱਕਿਆ ਕੈਰੋਂ ਜਿਹੜਾ ਟੋਬਾ ਟੇਕ ਸਿੰਘ ਆ ਉੱਥੇ ਗਲਤੀ ਲੱਗੀ ਸੀ ਵਿਕਾਸ ਨੇ ਸਮੁੰਦਰੀ ਨੂੰ ਜੁਆਇਨ ਕਰਨਾ ਫਿਰ ਅੱਗੇ ਅਸੀਂ ਕੈਰੋਂ ਜਾਣਾ ਤੇ ਸਮੁੰਦਰੀ ਇੰਟਰਚੇਂਜ ਤੇ ਖਲੋ ਕੇ ਡੀਕਦੇ ਵਿਕਾਸ ਹੁੰਦਾ ਤੇ ਫਿਰ ਅੱਗੇ ਵਧਦੇ ਭਾਈ ਸਾਹਿਬ ਹਾਂਜੀ ਭਾਜੀ ਕਿਵੇਂ ਦਾ ਲੱਗ ਰਿਹਾ ਇੱਧਰਲਾ ਪੰਜਾਬ ਬਹੁਤ ਵਧੀਆ ਭਾਜੀ ਨਜ਼ਾਰਾ ਆ ਗਿਆ ਅੱਛਾ ਪੂਰਾ ਦਿਲ ਖੁਸ਼ ਹੋਇਆ ਨਾ ਪੂਰਾ ਭਾਜੀ ਹਾਲੀ ਜਿਵੇਂ ਜਿਵੇਂ ਆਪਾਂ ਇੱਥੋਂ ਠਾਂ ਲੱਥਦੇ ਜਾਣਾ ਨਾ ਹਾਂਜੀ ਭਾਜੀ ਇੱਧਰ ਪੰਜਾਬ ਥੱਲੇ ਨੂੰ ਆਹ ਹਰਿਆਲੀ ਭਰਿਆਲੀ ਤੇ ਕੁਝ ਵੀ ਨਹੀਂ ਅੱਗੇ ਹੋਰ ਇਹ ਤੋਂ ਵਧੀਆ ਵਾਹ ਜੀ ਵਾਹ ਮਤਲਬ ਕਿ ਪਿਓਰ ਖੇਤੀ ਵਾਲੇ ਏਰੀਏ ਦੇ ਅੱਗੇ ਸਾਰੇ ਦੇ ਸਾਰੇ ਇਹ ਅਗਲੇ ਪਾਸੇ ਨੂੰ ਭਾਜੀ ਕੀ ਮਤਲਬ ਇਸ ਤੋਂ ਅੱਗੇ ਜਿੱਥੇ ਆਪਾਂ ਚੱਲੇ ਅੱਗੇ ਪੀਰਮਲ ਅੱਗੇ ਅਬਦੁਲ ਹਕੀਮ ਮੁਲਤਾਨ ਲੋਧਰਾ ਭਾਵਲ ਨਗਰ ਭਾਵਲਪੁਰ ਬਹੁਤ ਖੂਬਸੂਰਤ ਏਰੀਆ ਨੇ ਅੱਗੇ ਕਮਾਲ ਦੇ ਜੇ ਦੇਖਿਆ ਜਾਵੇ ਭਾਜੀ ਅਸਲੀ ਪੰਜਾਬ ਇੱਧਰ ਆ ਹਨਾ ਮੇਨ ਪੰਜਾਬ ਜੇ ਦੇਖਿਆ ਜਾਵੇ ਜਿਹਦੀਆਂ ਆਪਾਂ ਗੱਲਾਂ ਕਰਦੇ ਆ ਉਧਰਲੇ ਪਾਸੇ ਜਿੱਦਾਂ ਇੰਨੀ ਰੌਣਕ ਨਹੀਂ ਹੈਗੀ ਜਿਹੜੀ ਜਿੱਦੀ ਇੱਧਰ ਆ ਗੱਲ ਕਰਨਾ ਲਓ ਵੀ ਸਾਨੂੰ ਤੁਰਿਆ ਨੂੰ 2.5 ਘੰਟੇ ਤੇ ਹੋ ਗਏ ਹੋਣੇ ਕਿਉਂ ਜੀ ਇੰਨਾ ਟਾਈਮ ਹੋ ਗਿਆ ਭਾਜੀ 2.5 ਘੰਟੇ ਹੋ ਗਏ ਸਾਨੂੰ ਤੁਰਿਆ ਨੂੰ ਤੇ ਹੁਣ ਵੀ 23 ਮਿੰਟ ਦਾ ਰਹਿ ਗਿਆ ਤੇ ਟਾਈਮ ਵੀ ਹੋ ਗਿਆ 3:06 ਤੇ 3 ਘੰਟੇ ਦਿਨ ਡੁੱਬਣ ਚ ਰਹਿ ਗਏ ਇਹਦਾ ਮਤਲਬ ਵੀ 2.5 ਘੰਟੇ ਸਾਡੇ ਕੋਲ ਘੁੰਮਣ ਵਾਸਤੇ ਪਿੰਡ ਤੇ ਟਾਸਕ ਆ ਵੀ 2.5 ਘੰਟਿਆਂ ਚ ਲੱਭਣੇ ਵੀ ਆ ਬੰਦੇ ਪਿੰਡ ਦੇ ਤੇ ਪਿੰਡ ਵੀ ਵੇਖਣਾ ਸਹੀ ਗੱਲ ਲਓ ਜੀ ਚੱਲਦੇ ਹੁਣ ਰੁਝਾਣੇ ਤੋਂ ਪੀਰਮਲ ਤੋਂ ਮੈਂ ਜਾਣ ਡਿਆ ਉਧਰ ਨੂੰ ਤੇ ਵਿਕਾਸ ਦੂਜੇ ਰੂਟ ਤੋਂ ਆ ਗਿਆ ਰੁਝਾਣੇ ਵੱਲੋਂ ਤੇ ਆਪਾਂ ਪਹੁੰਚ ਕੇ ਪਿੰਡ ਹੁਣ ਅਗਲੀਆਂ ਗੱਲਾਂ ਬਾਤਾਂ ਉੱਥੇ ਕਰਾਂਗੇ ਮੀਂਹ ਪਿੱਛੇ ਪਿੱਛੇ ਬਹੁਤ ਪਿਆ ਲੇਕਿਨ ਜਿੱਥੇ ਆਪਾਂ ਜਾਣ ਦੇ ਇੱਧਰ ਇਸ ਸਾਈਡ ਤੇ ਮੀਂਹ ਨਹੀਂ ਹੈਗਾ ਹਲੇ ਥੋੜਾ ਥੋੜਾ ਬਿਲਕੁਲ ਹਲਕਾ ਹਲਕਾ ਛਿੱਟਾਂ ਡਿੱਗ ਇਹ ਪੂਰੇ ਪਿੰਡ ਨੇ ਜਿਵੇਂ ਕਹੀਏ ਨਾ ਆਪਾਂ ਵੀ ਪੁਰਾਣੇ ਪਿੰਡ ਹੁੰਦੇ ਹਾਂਜੀ ਸਾਡੇ ਵਾਲ ਵੀ ਮਾਲਵੇ ਵਾਲ ਇਦਾਂ ਦੇ ਪਿੰਡ ਹਾਂ ਹਾਲੀ ਸ਼ਹਿਰਾਂ ਤੋਂ ਬਹੁਤੇ ਦੂਰ ਵੀ ਨਹੀਂ ਲੇਕਿਨ ਲਾਈਫ ਇਹਨਾਂ ਦੀ ਪੂਰੀ ਐ ਉਸੇ ਤਰ੍ਹਾਂ ਆਰਗੈਨਿਕ ਤੁਸੀਂ ਕਹਿ ਲਓ ਯਾ ਭਾਈ ਇਹ ਦੇਖਿਆ ਜਾਵੇ ਅਸੀਂ ਵੀ 40 ਸਾਲ ਪਹਿਲਾਂ ਇਦਾਂ ਹੀ ਉੱਠ ਕੇ ਗਏ ਆ ਕਦੇ ਪਿੰਡਾਂ 'ਚ ਇਹ ਥੋੜੇ ਜਿਹਾ ਮਾਡਰਨ ਹੋ ਗਿਆ ਉਦੋਂ ਥੋੜਾ ਜਿਹਾ ਸਪਰੇਅ ਵਾਲੀ ਕੋਈ ਦੁਕਾਨ ਕੋਈ ਜੁੱਤੀਆਂ ਵਾਲੀ ਕੋਈ ਪੈਂਚਰਾਂ ਵਾਲੀ ਨਾਲ ਦੀ ਨਹਿਰ ਵਗਦੀ ਵੱਡੀ ਨਹਿਰ ਹੈ ਨਾ ਵੱਡੀ ਨਹਿਰ ਤੋਂ ਫਿਰ ਨਿੱਕੀਆਂ ਨਹਿਰਾਂ ਵੱਡੀ ਚ ਦੋ ਨਿੱਕੀਆਂ ਨਹਿਰਾਂ ਨਿਕਲਣ ਨਹਿਰ ਦੇ ਨਾਲੇ ਜਾਣਾ ਰਹਿ ਗਿਆ 12 ਮਿੰਟ ਦਾ ਆਪਣਾ ਰਸਤਾ ਦੇਖੋ ਬੂਟੇ ਦੋਵਾਂ ਸਾਈਡਾਂ ਤੇ ਹਾਂ ਲਾਏ ਤੇ ਭਾਵੇਂ ਸਫੈਦੇ ਇੱਧਰ ਕਿਕਰਾਂ ਪੁਰਾਣੀਆਂ ਕਿਕਰਾਂ ਬਣਾਉਣੀ ਕਰਦੇ
ਆ ਗਿਆ ਜੀ ਚੱਕ ਨੰਬਰ 150 GB ਗਾਫਵੇ। ਇਹਦੇ ਨਾਲ ਹੀ ਸ਼ਹਾਪੁਰ ਲੰਘਿਆ। ਸ਼ਹਾਪੁਰ ਵਾਲੇ ਅਮਰੀਕਾ ਬੜੇ ਨੇ ਬੰਦੇ ਸ਼ਹਾਪੁਰ ਵਾਲੇ, ਪਰ ਪਿੰਡ ਬਹੁਤ ਬਾਹਰੋਂ ਗੰਦਾ। ਸਫਾਈ ਕਰਾਓ ਵੀ ਪਿੰਡ ਵਾਲਿਓ। ਹੁਣ ਤਾਂ ਗਵਰਨਮੈਂਟ ਨੇ ਵੀ ਕੱਢੀ ਹੈ ਸੁਥਰਾ ਪੰਜਾਬ, ਉਹਨਾਂ ਨੂੰ ਕਹੋ ਰਿਕਵੈਸਟ ਕਰੋ ਪਿੰਡ ਸਾਫ਼ ਕਰੋ। ਨਹੀਂ ਤੇ ਜਿਹੜੇ ਬਾਹਰ ਲੋਕ ਬੈਠੇ ਨੇ ਉਹ ਆਪਣੇ ਤੌਰ ਤੇ ਵੀ ਕਰ ਸਕਦੇ, ਏਡਾ ਔਖਾ ਕੰਮ ਤਾਂ ਨਹੀਂ ਹੈਗਾ। ਪਿੰਡ ਬੜਾ ਸੋਹਣਾ ਆ ਵੀ, ਦੇਖੋ ਜੀ ਬੋਰਡ ਹੈਗੇ ਹਲੇ ਹੋਏ ਹੈ, ਹਰ ਘਰ ਦੇ ਬਾਹਰ ਬੂਟਾ ਆ ਵੇਖੋ। ਹਾਂ ਸਾਰਿਆਂ ਨੇ ਦਰਖਤ ਲਾਇਆ ਘਰਾਂ ਦੇ ਬਾਹਰ। ਨਿੰਮਾਂ ਲੱਗੀਆਂ ਭਾਈ। ਹਾਂ ਨਿੰਮਾਂ ਲੱਗੀਆਂ। ਨਾ ਵੱਡੇ ਬੋਰਡ। ਹਾਂਜੀ ਹਾਂ ਪੁਰਾਣੇ ਬੋਰਡ ਹੈਗੇ। ਓ ਥੋੜਾ ਨਹੀਂ ਲੱਦਿਆ। ਮੈਂ ਕਿਹਾ ਵੀ ਲੱਦ ਥੋੜੀ ਲੱਦੀ ਤੂੰ। ਉਹ ਕਿੰਨੇ ਜਿੱਤੇ ਮਾਂਡੇ, ਕਿੰਨੇ ਜਿੱਤੇ ਤੁਹਾਡੇ ਚ? ਕੌਣ ਜਿੱਤਣ ਡਿਆ? ਤੂੰ ਕਿੰਨੇ ਜਿੱਤੇ? ਆਹੋ ਆਈਡੀ ਦਾ ਨਾਂ ਕੀ ਆ? ਨੋ ਵੀ ਪਿੰਡ ਆ ਗਿਆ ਭੈਣ ਜੀ ਤੁਹਾਡਾ। 151 ਹੈ ਆ ਲਗਾ 151 ਦਾ ਬੋਰਡ। ਜਿਵੇਂ ਸਾਡੇ ਪਿੰਡ ਨੇ ਉਸੇ ਤਰ੍ਹਾਂ ਖੁੱਲਾ ਪਿੰਡ ਆ, ਜਿਹੜਾ ਬਾਅਦ ਚ ਵਸਾਏ ਨੇ ਪਿੰਡ। ਮਤਲਬ ਕਿ ਪਲਾਨਡ ਜਿਹੜੇ ਵਿਲੇजेस ਹੁੰਦੇ ਨੇ। ਓਕੇ ਬਸ ਜਦੋਂ ਹੋਇਆ ਆਪਾਂ ਕਿੱਧਰ ਦੀ ਜਾਣਾ, ਹੁਣ ਇੱਧਰ ਦੀ ਜਾਵਾਂਗੇ। ਗਵਰਨਮੈਂਟ ਗਰਲਜ਼ ਹਾਈ ਸਕੂਲ ਚੱਕ ਨੰਬਰ 151 ਜੀ। ਲਓ ਜੀ ਪਿੰਡ ਦੇ ਚੌਂਕ 'ਚ ਆ ਗਏ ਆ, ਤੇ ਚੌਂਕ ਬੜਾ ਸੋਹਣਾ ਪਿੰਡ ਦਾ। ਆਹ ਘਰ ਵੇਖੋ ਕਿੱਡਾ ਸੋਹਣਾ ਲੋਕੈਲਿਟੀ ਇਹਦੀ। ਬਰਾਂਡਾ ਬੋਰਡ ਵੱਢਿਆ ਨਹੀਂ ਉਹਨਾਂ, ਇਹ ਬੜੀ ਚੰਗੀ ਗੱਲ। ਨਹੀਂ ਤੇ ਘਰਾਂ ਦੇ ਸਾਹਮਣੇ ਉਹਨਾਂ ਮੈਂ ਪਿਛਲੇ ਪਿੰਡ 'ਚ ਵੇਂਦਾ ਆ ਵੀ ਬੂਟੇ ਲਾਏ ਆ, ਬੂਟਿਆਂ ਦਾ ਸ਼ੌਕ ਵਧੀਆ ਗੱਲ ਹੈ। ਆਓ ਜੀ ਬਾਪੂ ਜੀ ਪਿੰਡ ਦਾ ਚੌਂਕ ਆ ਗਿਆ। ਅਸਲਾਮ ਅਲੈਕੁਮ ਜੀ। ਹੋਰ ਕੀ ਹਾਲ ਚਾਲ ਭਾਈ? ਠੀਕ ਠਾਕ? ਸਿਹਤ ਠੀਕ ਹੈ ਤੁਹਾਡੀ? ਖੈਰ ਖਰੀਅਤ ਵਧੀਆ। ਆ ਵਿਕਾਸ ਟੱਕਰ ਪਿਆ ਸਾਨੂੰ। ਕਿਵੇਂ ਹੋ? ਆ ਜਾਓ ਜੀ। ਸੁਣਿਆ ਕੱਲ ਪਰੇਸ਼ਾਨ ਹੋ ਗਏ ਸੀ। ਕਿਹੜੀ ਗੱਲੋਂ? ਮੇਰਾ ਪਿੰਡ ਗਵਾਚ ਗਿਆ। ਆਪਾਂ ਲਿਆ ਕੇ ਐਗਜ਼ੈਕਟ ਪਿੰਡ 'ਚ ਤੁਹਾਨੂੰ ਖੜਾ ਕਰ ਦਿੱਤਾ। ਸਿਰਫ ਇਹਨਾਂ ਦਾ ਨਾ ਉੱਤੇ ਗੂਗਲ ਤੇ ਕੈਰੋ ਨਹੀਂ ਲਿਖਿਆ। ਇਹ ਮੈਂ ਹਿਸਟਰੀ ਬਾਅਦ ਦਾ ਹੋਣਾ ਤੁਹਾਨੂੰ। ਅੱਛਾ ਜੀ। ਤੁਹਾਡੇ ਘਰ ਦਾ ਲੱਗ ਗਿਆ ਪਤਾ। ਹਾਂ ਕਰ ਲਿਆ ਪਤਾ। ਹਿਸਟਰੀ ਲਿਓਗੇ। ਹਾਂ ਇੱਥੇ ਖੜੇ ਹੋਵੋ ਨਾ ਤੁਸੀਂ ਵੀ ਆ ਜਾਓ। ਹਾਂਜੀ ਇਹ ਇਹਨਾਂ ਦੀ ਰਿਹਾਇਸ਼ ਆ ਜੀ, ਅੱਛਾ ਹਰੀ ਸਿੰਘ ਹੁਣਾਂ ਦੀ। ਆ ਜਿਹੜਾ ਫਾਟਾ ਲੈ ਵੀ ਜਿੱਥੇ ਆ ਖਲੋਤੇ ਉਹ ਹੀ ਹੈ। ਆ ਗੁਰਦੁਆਰਾ ਸੀ। ਅੱਛਾ ਆ ਜਗ੍ਹਾ ਹੈ ਜੀ। ਹਾਂ ਤੇ ਬਾਕੀ ਹੁਣ ਜਿਹੜੀ ਉਸੇ ਬਹਿ ਕੇ ਕਰ ਲੈਂਦੇ ਆ। ਤੇ ਅਸੀਂ ਤੁਹਾਡੇ ਪਹਿਲੇ ਚੌਕੀਦਾਰ ਆ ਜੀ। ਵੀ ਜੀ ਨਹੀਂ ਏਦਾਂ ਨਹੀਂ, ਖੁਸ਼ੀ ਹੋਈ ਆ ਬਹੁਤ ਮਿਲ ਕੇ। ਇਹ ਜੀ ਮੌਜੂਦਾ ਨੰਬਰਦਾਰ ਆ ਇੱਥੇ ਦੇ ਜੀ। ਹਾਂਜੀ ਆ ਬੱਚਾ ਸਾਡਾ ਨੰਬਰਦਾਰ ਆ, ਇਹਨਾਂ ਚਾਚਾ ਜੀ ਆ ਜੀ। ਨਾ ਬਾਪੂ ਜੀ ਟਿਕਾਣੇ ਤੇ ਲੈ ਖੜਾ ਕਰ ਦਿੱਤਾ ਤੁਹਾਨੂੰ। ਕੈਸੀ ਗੱਲ ਹੈ? ਵੇਖੋ ਇੰਨੇ ਸਾਲਾਂ ਬਾਅਦ ਹੈ ਬਾਪੂ ਜੀ ਨੂੰ ਹੰਝੂ ਆ ਗਏ ਆ। ਖੁਸ਼ੀ ਹੋਣੀ ਚਾਹੀਦੀ, ਇਮੋਸ਼ਨਲ ਹੋ ਗਿਆ। ਖੁਸ਼ੀ ਬਹੁਤ ਹੋਈ। ਖੁਸ਼ੀ ਹੋਣੀ ਚਾਹੀਦੀ। ਚਲੋ ਜੀ ਆ ਜਾਓ। ਆ ਜਾਓ ਬੈਠਨੇ ਹੋ। ਚਲੋ ਇਹ ਮਤਲਬ ਦੁਬਾਰਾ ਬਣਾਇਆ ਗਿਆ? ਅੱਛਾ ਦੁਬਾਰਾ ਬਣਾਇਆ ਉਸੇ ਹਫ਼ਤੇ ਦੇ ਵਿੱਚ ਹੀ ਰਹਿ ਕੇ। ਹਾਂਜੀ ਹਾਂਜੀ ਮਹਾਨੇ ਆ। ਤੁਸੀਂ ਇੱਕ ਵਾਰੀ ਆਓ ਮਹਾਨੇ ਬੰਨਾ ਆ ਜਾਓ। ਇਹ ਮੁੰਡੇ ਦੀ ਬਹਾਦਰੀ ਹੈ ਜੀ। ਇਹਨੇ ਸਭ ਕੁਝ ਧਿਆਨ ਨਾਲ ਦੇਖ ਕੇ ਮੁੰਡਿਓ। ਤੇ ਜਿੰਨੇ ਵੀ ਸਾਡੇ ਕੋਲ ਆਉਂਦੇ ਨੇ ਨਾ ਦੋਸਤ ਆਉਂਦੇ ਨੇ,
ਸੋ ਕੋਸ਼ਿਸ਼ ਇਹੀ ਕਰੀਦੀ ਹੁੰਦੀ ਹੈ ਵੀ ਉਹਨਾਂ ਨੂੰ ਲੈ ਕੇ ਜਾਈਏ ਪਿੰਡਾਂ ਦਾ ਪਿੰਡਾਂ ਵਾਲੇ ਲੋਕ ਵੀ ਕੋਆਪਰੇਟ ਬਹੁਤ ਕਰਦੇ ਨੇ ਮਤਲਬ ਪਿਆਰ ਕਰਦੇ ਨੇ ਖੁਸ਼ੀ ਚਾਹ ਚੜਦਾ ਉਹਨਾਂ ਨੂੰ ਉਹ ਜਿਵੇਂ ਮੈਂ ਕੱਲ ਗੱਲ ਕਰਨ ਡਿਆ ਤੁਹਾਨੂੰ ਨਾਲ ਵੀ ਆਂਦੇ ਵੀ ਉਹ ਸਿਕਿਉਰਿਟੀ ਦਾ ਉੱਥੇ ਨਾ ਵੀ ਸਿਕਿਉਰਿਟੀ ਚਾਹੀਦੀ ਮੈਂ ਸਿਕਿਉਰਿਟੀ ਦੀ ਲੋੜ ਹੀ ਨਹੀਂ ਲੋਕ ਤੇ ਆਪ ਸਿਕਿਉਰਿਟੀ ਜਿਹੜੀ ਆ ਸਹੀ ਗੱਲ ਲੋਕ ਇਸ ਨਾਲ ਪਿਆਰ ਕਰਦੇ ਤੁਹਾਡੇ ਤੋਂ ਪਹਿਲੇ ਉਹ ਭੈਣ ਵਾਲਾ ਨੂੰ ਮੈਂ ਲੈ ਕੇ ਆਇਆ ਵਾ ਉਹਨਾਂ ਦਾ ਵੀ ਲੱਭ ਗਿਆ ਸਾਰਾ ਕੁਝ ਉਹਨਾਂ ਦੇ ਉਹ ਬੰਦਾ ਲੱਭ ਗਿਆ ਜਿਨ੍ਹਾਂ ਨੂੰ ਪ੍ਰੋਟੈਕਟ ਕੀਤਾ ਸੀ ਹਥਿਆਰ ਦਿੱਤੇ ਸੀ ਸਾਰਾ ਬਣਾ ਕੇ ਦਿੱਤਾ ਸੀ ਉਹਨਾਂ ਦੇ ਵੀ ਘਰ ਦੇ ਸਾਰੇ ਜੀ ਲੱਭ ਗਏ ਠੀਕ ਹੈ ਜੀ ਤੁਸੀਂ ਬਿਜਲੀ ਕਿੱਧਰ ਆ ਗਏ ਤੁਸੀਂ ਚੰਗੀ ਮੰਗ ਲੇਕਿਨ ਤੁਸੀਂ ਇਧਰ ਮੌਕੇ ਤੇ ਇਹ ਨੰਗ ਜੋ ਉਧਰ ਵੀ ਇਸੇ ਤਰ੍ਹਾਂ ਹੀ ਜਿਹੜੇ ਇਹਨਾਂ ਦੇ ਵੱਡੇ ਦੋ ਬ੍ਰਦਰ ਨੇ ਨਾ ਜੀ ਉਹ ਉਹਨਾਂ ਦੇ ਮੱਥੇ ਧੁੰਦੇ ਆ ਇਹਨਾਂ ਦਾ ਉੱਥੇ ਤਰਨਤਾਰਨ ਹੋਇਆ ਹਾਂਜੀ ਉਹ ਵੱਡੇ ਭਾਜੀ ਜਿਹੜੇ ਨੇ ਉਹਨਾਂ ਦੀ ਡੈਥ ਹੋ ਗਈ ਜਿਹੜੇ ਕਾਰ ਵਾਲੇ ਨੇ ਉਹ ਐਜਕਲ ਯੂਐਸਏ ਨੇ ਮੈਟਰਾ ਨੇ ਹਾਂਜੀ ਅਸੀਂ ਵੀ ਬੇਟੀ ਤੇ ਬੇਟੇ ਕੋਲ ਯੂਐਸਏ ਹੀ ਆ ਤੇ ਇਹਦੀ ਬੇਟੀ ਦੀ ਤਮੰਨਾ ਸੀ ਬਹੁਤ ਜੀ ਕਿ ਮੈਂ ਆਪਣਾ ਘਰ ਬਣਾਵਾਂ ਹਾਂਜੀ ਇਹਨਾਂ ਨੇ ਦੇਖਿਆ ਨਹੀਂ ਹੋਣਾ ਫਸਟ ਟਾਈਮ ਨਾ ਜੀ ਇਹਨਾਂ ਨੇ ਵੀ ਨਹੀਂ ਵੇਖਿਆ ਇਹਨਾਂ ਦੇ ਡੈਡੀ ਨੇ ਵੀ ਨਹੀਂ ਵੇਖਿਆ ਕਿਹੜਾ ਘਰ ਸੀ ਇੱਥੇ ਇਹਨਾਂ ਦਾ ਇਹ ਜੀ ਗੁਰਮਤਿ ਦੇ ਸਾਹਮਣੇ ਹੀ ਹੈ ਜੀ ਹਾਂਜੀ ਦੇਖ ਲਿਆ ਨਹੀਂ ਅੰਦਰ ਨਹੀਂ ਜੇ ਦੇਖਿਆ ਅਜੇ ਬਾਹਰ ਹੀ ਦੇਖਿਆ ਜੀ ਹਾਂਜੀ ਹਾਂਜੀ ਬਾਹਰ ਦੇਖਿਆ ਚਲੋ ਜੀ ਵੈਲਕਮ ਜੀ ਥੈਂਕ ਯੂ ਤੁਹਾਡੇ ਸਾਡਾ ਜ਼ਮੀਨਾਂ ਦਾ ਕਿਸ ਤਰ੍ਹਾਂ ਚੱਲ ਰਿਹਾ ਨਿਜ਼ਾਮ ਅਗਰ ਜ਼ਮੀਨ ਜ਼ਮੂਨ ਦਾ ਹੈ ਖਾਤਾ ਸਿੱਧਾ ਕਰਨਾ ਨਹੀਂ ਮੌਕੇ ਤੇ ਮੌਜੂਦ ਹੈ ਉਧਰਲੇ ਪਾਸੇ ਸਾਡੇ ਇੱਥੇ ਵਿੱਚ ਹੀ ਆਪਣਾ ਕੰਪਿਊਟਰਾਈਜ਼ ਵੀ ਹੈ ਮੈਨੂਅਲ ਵੀ ਚੱਲਦਾ ਇਦਾਂ ਹੀ ਚੱਲਦਾ ਜ਼ਮੀਨ ਤੇ ਫਿਰ ਕਹਿੰਦੇ ਉੱਥੇ ਪੈ ਗਈ ਨਾ ਕੁਛ ਭਰਾ ਤਿੰਨ ਬ੍ਰਦਰ ਜਿਹੜੇ ਜਲਾਲਾਬਾਦ ਹੋ ਗਏ ਸੈੱਟ ਸਹੀ ਇਹ ਜਿਹੜੇ ਅਸੀਂ ਗੋਇੰਦਵਾਲ ਸਾਹਿਬ ਚਲੇ ਗਏ ਸਹੀ ਗੋਇੰਦਵਾਲ ਤੋਂ ਸਾਹਿਬ ਕੈਰੋਂ ਕੁਛ ਪੈ ਗਈ ਸਾਡੀ ਉੱਥੇ ਵੀ ਕੈਰੋਂ ਹੈਗਾ ਜੀ ਪਿੰਡ ਸਹੀ ਹਾਂਜੀ ਕੁਛ ਜ਼ਮੀਨ ਉੱਥੇ ਪੈ ਗਈ ਤੇ ਕੁਛ ਕਿਹਾ ਤਸਵੀਰਾਂ ਤਾਂ ਬਣਾਓ ਯਾਰ ਮੈਂ ਤੇ ਬਣਾ ਦੇਣਾ ਜੀ ਬਣਾ ਲੈ ਜਰਾ ਅੱਛੀ ਹੋਣੀ ਕਦੀ ਅਸੀਂ ਸੋਚ ਵੀ ਨਹੀਂ ਸੀ ਸਕਦੇ ਕਿ ਇਹ ਵੀਰ ਨਾ ਉਪਰਾਲਾ ਕਰਦੇ ਅੱਜ ਤੋਂ 10 ਸਾਲ ਪਹਿਲਾਂ ਨੂੰ ਜਿਹੜੇ ਚੈਨਲ ਸ਼ੁਰੂ ਕੀਤੇ ਆ ਕਿਉਂ ਨਹੀਂ ਜੀ ਫਿਰ ਖਿੱਚਤਾ ਹੁੰਦੀ ਹੈ ਬਿਲਕੁਲ ਆਪਣਾ ਘਰ ਵੇਖ ਮੈਨੂੰ ਲੱਗਦਾ ਜੇ 10 ਸਾਲ ਹੋਰ ਨਾ ਚੈਨਲ ਸਟਾਰਟ ਹੁੰਦੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੇ ਜਾਂਦੇ ਲੱਗਣਾ ਕੜੀ ਤੇ ਕੜੀ ਕਿੱਦਾਂ ਜੁੜਦੀ ਨਹੀਂ ਐਕਚੁਅਲੀ ਮੇਰਾ ਚੱਕ ਸੀ ਚੱਕ ਹਾਂਜੀ ਹਾਂਜੀ ਨਹੀਂ ਹੁਣ ਤਾਂ ਨੈਟ ਤੋਂ ਲੱਭ ਜਾਂਦੀ ਹਰ ਚੀਜ਼ ਰੋਡ ਕੋਈ ਲੱਭੇ ਬਜ਼ੁਰਗ ਕੋਈ ਹਾਂਜੀ ਬਜ਼ੁਰਗ ਵੀ ਹੈ ਨੇ ਬਜ਼ੁਰਗਾਂ ਦਾ ਜਿਹੜਾ ਬੇਟਾ ਤੁਹਾਨੂੰ ਮਿਲਿਆ ਨਾ ਜਿਹੜਾ ਉਹ ਪੁਰਾਣੇ ਹਾਂ ਉਸ 100 ਸਾਲ ਤੋਂ ਉੱਤੇ ਉਹਨਾਂ ਦੀ ਉਮਰ ਹੈ ਅੱਛਾ ਜੀ ਤੇ ਪਰ ਉਹਨਾਂ ਦਾ ਥੋੜਾ ਜਿਹਾ ਚੇਤਾ ਉਹ ਲੇਕਿਨ ਇਹਨਾਂ ਨੂੰ ਜਿਹੜਾ ਮਿਲਿਆ ਨਾ ਤੁਹਾਨੂੰ ਉਹਨਾਂ ਨੂੰ ਸਾਰਾ ਪਤਾ ਪਤਾ ਨਾ ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਸੀ ਕਿ ਮੇਰੀ ਇੱਕ ਵਾਰੀ ਗੱਲ ਕਰਿਆ ਮੈਨੂੰ ਘਰ ਦਿਖਾ ਦਿਓ ਬਸ ਓਕੇ ਉਹ ਵੀ ਅੱਜ ਜਦੋਂ ਅਸੀਂ ਤੁਰੇ ਆ ਨਾ ਤੇ ਬਹੁਤ ਮਨ ਉਹਨਾਂ ਦਾ ਖਰਾਬ ਹੋਇਆ ਕਹਿੰਦੇ ਮੈਨੂੰ ਇੱਕ ਵਾਰੀ ਮੇਰਾ ਘਰ ਦਿਖਾ ਦਿਓ ਉਹ ਬਾਬਾ ਜੀ ਨਾਂ ਲੈ ਆਉਂਦੇ ਸੀ ਕਾਫੀ ਜ਼ਿਆਦਾ ਮੈਂ ਤੁਹਾਨੂੰ ਸੁਣਾਉਣਾ ਹਾਂ ਠੀਕ ਹੈ ਜੀ ਆਪਣੇ ਆ ਗਏ ਬੰਦੇ ਇੱਕ ਸਾਹਿਬ ਕੌਣ ਆਂਦੇ ਉਹ ਆਉਂਦੇ ਨੇ ਸਾਹਿਬ ਬੁਖਾਰ ਦੇ ਨੇ ਠੀਕ ਹੈ ਜੀ ਸ਼ੁਕਰੀਆ ਬੜੀ ਹਾਂਜੀ ਮਿਹਰਬਾਨੀ ਆ ਜਾਓ ਹੁਣ ਅੰਦਰ ਨੂੰ ਵੇਖ ਲਈਏ ਫਿਰ ਘਰ ਵੇਖ ਲਈਏ ਉਹਨਾਂ ਨੂੰ ਪੁੱਛਿਆ ਮੁੰਡੇ ਨੇ ਮੁੰਡਾ ਕਿੱਧਰ ਗਿਆ ਮੁੰਡਾ ਗਿਆ ਪੁੱਛਿਆ ਨਾ ਉਹ ਆ ਰਿਹਾ ਬਸ ਉਹ ਨਾ ਮੇਰੇ ਖਿਆਲ ਨਾਲ ਇੱਥੋਂ ਪਿੰਡ ਦਾ ਹੈ ਨਾ ਉਹ ਤਹਿਸੀਲਦਾਰ ਨੂੰ ਸੀ ਆਫ ਕਰਕੇ ਆ ਗਿਆ ਇਹ ਦੌੜ ਵਾਲੇ ਬਲਦ ਆ ਕਿ ਵਾਹਣ ਵਾਲੇ ਆ ਬਲਦ ਵਾਹਣ ਵਾਲੇ ਆ
ਇਹ ਤੇ ਮਾਰਨ ਵਾਲਾ ਜੀ ਇਹ ਤੇ ਮਾਰਨ ਵਾਲਾ ਮਾਰ ਫਾੜੇ ਕੁੱਕੜ 5-6 ਜੇਬਾਂ ਤੇਰੀਆਂ 2 ਚੂਕੇ 2 ਜੇਬਾਂ ਚ ਨਾ ਇਹ ਹੈਗੇ ਜਿਹੜੇ ਆਪਣੇ ਸੀਗੇ ਨਾ ਇੱਥੇ ਨਾਮ ਸਿੰਘ ਹੋਣੀ ਨੰਬਰਦਾਰ ਇਹ ਉਹਨਾਂ ਦੀ ਨੰਬਰਦਾਰੀ ਦੀ ਜਗ੍ਹਾ ਨੰਬਰਦਾਰ ਠੀਕ ਹੈ ਨਾ ਤੇ ਤੁਹਾਡੀ ਜਗ੍ਹਾ ਜਿਹੜੇ ਬਣੇ ਸੀਗੇ ਅੱਗੇ ਆ ਗਿਆ ਇਹ ਸਾਈਡ ਹੈ ਉਹ ਸੀਗੇ ਅਫਜ਼ਲ ਗਫੂਰ ਖਾਨ ਠੀਕ ਹੈ ਜੀ ਠੀਕ ਹੈ ਜੀ ਬਾਕੀ ਜਿਹੜੀ ਮਜ਼ੀਦ ਗੱਲਬਾਤ ਉਹ ਅੱਬੂ ਨੂੰ ਪਤਾ ਹੈ ਉਹ ਤੁਹਾਡੇ ਵਾਲ ਸਾਹਿਬ ਸੀ ਜਿਨ੍ਹਾਂ ਕੋਲ ਮੈਂ ਇਨਫੋਰਮੇਸ਼ਨ ਲੈ ਰਿਹਾ ਸੀ ਅੰਦਰ ਕਮਰੇ 'ਚ ਜਿਹੜੇ ਲੇਟੇ ਸਨ ਅੱਛਾ ਉਹਨਾਂ ਨੇ ਕੋਈ ਗੱਲਬਾਤ ਦੱਸੀ ਹੈ ਲੇਕਿਨ ਹੁਣ ਜਦੋਂ ਜੋੜੋਗੇ ਫਿਰ ਹੋਰ ਪਤਾ ਲੱਗ ਜਾਏਗਾ ਹਾਂਜੀ ਆ ਰਹੇ ਨੇ ਜਿਹੜਾ ਨਹੀਂ ਉਹ ਨਹੀਂ ਆ ਲਿਆਉਣਾ ਪੈਣਾ ਯਾਰ ਮੈਂ ਕਿਹਾ ਬਿਹਤਰ ਇਹ ਫਿਰ ਪੈਂਦੀ ਠੀਕ ਠੀਕ ਆਜੋ ਘਰ ਰੋਡ ਪੁਰਾਣਾ ਹੀ ਲੱਗਦਾ ਹਾਂਜੀ ਹਾਂਜੀ ਇਹਦੇ ਗੁਰਦੁਆਰਾ ਸਾਹਮਣੇ ਹੀ ਸਾਡੇ ਘਰ ਦੇ ਹਾਂ ਨਿਸ਼ਾਨੀ ਐਵੇਂ ਦੱਸੀਆਂ ਸੀ? ਇਹੋ ਦੱਸਣਾ ਸਭ ਅੱਛਾ ਸਹੀ ਲੱਗਣ ਡਿਆ ਬਿਲਕੁਲ ਚਲੋ ਜੀ ਤੁਹਾਡੀ ਮਿਹਰਬਾਨੀ ਨਾਲ ਸੋ ਇਹੋ ਹੀ ਘਰ ਜਿਹੜਾ ਉਹਨਾਂ ਦਾ ਜਿਹੜਾ ਵੇਖਣ ਵਾਸਤੇ ਲੱਭਣ ਲਈ ਆਇਆ ਸੀ ਐਗਜ਼ੈਕਟ ਉਹਨਾਂ ਨੂੰ ਆਉਂਦੇ ਸਾਨੂੰ ਲੱਭ ਗਿਆ ਹੁਣ ਇਹਨਾਂ ਨੂੰ ਅੰਦਰੋਂ ਵਿਖਾ ਲਈਏ ਘਰ ਉਹ ਕੋਈ ਅੱਗੋਂ ਆਣਾ ਨਾ ਹੋਵੇ ਉਹਨੂੰ ਕਹਿੰਦਾ 245 ਪਹੁੰਚ ਜਾਓ ਆਪਣਾ ਹੀ ਲੋ ਜੀ ਘਰ ਦਾ ਬੂਹਾ ਖੁੱਲ ਗਿਆ ਤੁਹਾਨੂੰ ਅੱਗੇ ਚਲੋ ਅੱਗੇ ਚੱਲੋ ਪੁਰਾਣਾ ਤਾਂ ਕੁਝ ਵੀ ਨਹੀਂ ਹੈ ਜੀ ਹੁਣ ਇੱਥੇ ਹਾਂਜੀ ਸਲਾਮ ਵਾਲੇਕੁਮ ਕੀ ਹਾਲ ਜੀ ਭਾਈ ਠੀਕ ਠਾਕ ਸਿਹਤ ਠੀਕ ਹੈ ਤੁਹਾਡੀ ਇਹ ਸਾਰਾ ਤੁਹਾਨੂੰ ਬਣਾ ਹਾਂਜੀ ਕਾਹ ਕੇ ਬਣਾ ਹਾਂਜੀ ਇਹ ਸਾਰਾ ਇੱਕੋ ਹੀ ਹੱਥਾ ਸੀਗਾ ਨਾ ਪਹਿਲੇ ਜੀ ਇਹ ਉਹ ਪਰਲਾ ਵੀ ਤੇ ਇਹ ਵੀ ਇਹ ਸਾਰਾ ਹੀ ਹਾਂਜੀ ਤੁਸੀਂ ਕਦੋਂ ਬਣਾਇਆ ਹੈ ਸਾਨੂੰ ਤਾਂ ਹੋ ਗਿਆ ਜੀ 30 ਸਾਲ ਬਣਾਏ ਨੇ 30 ਸਾਲ ਹੋ ਗਏ ਹਾਂਜੀ ਕੋਈ ਹੈਗੀ ਸੀ ਕੋਈ ਕਿੱਥੇ ਸੀ ਕੋਈ ਉਹ ਚੌਕ ਜੀ ਸੀ ਦਰਮਿਆਨ ਚ ਅੱਛਾ ਚੌਕ ਸੀ ਕੋਈ ਠੀਕ 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 ਹਾਂਜੀ ਘਰ ਦੀ ਖੂਹੀ ਸੀ ਜਾਂ ਪਿੰਡ ਦੀ ਨਹੀਂ ਨਹੀਂ ਪਿੰਡ ਦੀ ਕੋਈ ਸੀ ਪਿੰਡ ਦੀ ਖੂਹੀ ਅੱਛਾ ਹਾਂਜੀ ਨਾ ਜਿੱਦਾਂ ਬੰਨਣ ਵਾਸਤੇ ਤਿੰਨ ਹਾਂਜੀ ਦਰਵਾਜ਼ੇ ਸੀ ਹਾਂ ਬਹਿ ਜਾਓ ਜੀ ਆਜੋ ਬੈਠੋ ਇੱਧਰ ਆ ਜਾਓ ਕੀ ਬਣਿਆ ਸੀ ਤਿੰਨ ਰੱਖੜੀਆਂ ਜੀ ਜਿਹਦੇ ਵਿੱਚ ਦੀ ਆਪਾਂ ਪਾਰਕਾਂ ਚ ਲੰਘਦੇ ਹਾਂ ਇਸ ਤਰ੍ਹਾਂ ਬਣੀਆਂ ਕੋਈ ਹੈਗੇ ਸੀ ਤਿੰਨ ਰਾਹ ਇਸ ਤਰ੍ਹਾਂ ਦੇ ਕੋਈ ਇਹ ਜੀ ਇੱਧਰ ਕਿਹੜਾ ਪਹਿਲੇ ਹੋਰ ਨਹੀਂ ਲੱਗੇ ਕਿੱਥੇ ਘਰ ਤੋਂ ਲੱਗਣ ਵਾਸਤੇ ਕਿੰਨੇ ਬਣੇ ਗੇਟ ਸੀਗਾ ਵੱਡਾ ਕਿੰਨੇ ਦਰਵਾਜ਼ੇ ਜੀ ਤੇ ਪਤਾ ਨਹੀਂ ਜੀ ਬਦਲ ਗਿਆ ਸਾਰਾ ਕੁਝ ਜੀ ਬਦਲ ਗਿਆ ਜੀ ਉਹਦਾ ਬਦਲ ਦਿੱਤਾ ਸਾਰਾ ਚਲੋ ਚੱਲ ਇੰਨਾ ਹੀ ਬੜਾ ਜੀ ਆਪਣੇ ਆਪਣੇ ਹਿਸਾਬ ਨਾਲ ਹਾਂਜੀ ਜਗ੍ਹਾ ਭਾਈ ਮੈਂ ਵੀਡੀਓ ਕਾਲ ਕੀਤੀ ਆ ਜਗ੍ਹਾ ਹੋਈ ਆ ਪਰ ਘਰ ਬਦਲ ਹਾਂ ਤੇ ਉਹਨਾਂ ਨੂੰ ਦਿਖਾਈ ਜਰਾ ਸਾਰਾ ਹੀ ਹਾਂਜੀ ਹਾਂਜੀ ਪਰ ਮਿਲ ਗਿਆ ਵਾ ਸਾਨੂੰ ਹਾਂਜੀ ਬਦਲ ਗਿਆ ਮੈਂ ਕਿਹਾ ਬਦਲ ਲਿਆ ਉਹਨਾਂ ਆਪਣੇ ਹਿਸਾਬ ਨਾਲ ਬਣਾਇਆ ਨਾ ਹੁਣ ਹਾਂਜੀ ਹਾਂਜੀ ਕਾਜੀ ਸਤਿ ਸ੍ਰੀ ਅਕਾਲ ਤੁਸੀਂ ਉਹਦੇ ਨਾਲੋਂ ਨਾ ਇਸ ਕਰਨ ਨਾਲੋਂ ਵੀਡੀਓ ਬਣਾ ਕੇ ਨਾ ਸਾਰੀ ਉਹਨਾਂ ਨੂੰ ਵੈਸੇ ਵੀਡੀਓ ਬਹਾ ਦਿਆ ਜੀ ਹਾਂ ਵੀਡੀਓ ਵਿਖਾ ਦਾਂਗੇ ਕਿਉਂਕਿ ਇਸ ਤਰ੍ਹਾਂ ਉਹਨਾਂ ਨੂੰ ਬਲਰ ਜੀ ਵੀਡੀਓ ਜਾਣੀ ਉਹਦੇ ਨਾਲੋਂ ਵੀਡੀਓ ਬਣੀ ਹੋਏਗੀ ਨਾਸਰ ਭਾਈ ਦਾ ਜਿਹੜਾ ਲਿੰਕ ਹੈ ਉਹ ਸ਼ੇਅਰ ਕਰ ਦੇਣਾ ਠੀਕ ਠੀਕ ਮੇਰਾ ਵੀ ਭਾਵੇਂ ਕਰ ਦੇਣਾ ਓਕੇ ਓਕੇ ਹਾਂ ਵੀਡੀਓ ਸਾਰੇ ਘਰ ਦੀ ਬਣਾ ਦਿੰਦੇ ਆ ਨਾ ਸਾਰੇ ਪਿੰਡ ਦੀ ਉਹ ਹੀ ਉਹ ਵਿਖਾ ਦੇਣਾ ਉਹਨਾਂ ਨੂੰ ਲਓ ਵੀ ਹੁਣ ਛੱਤ ਤੇ ਚੜ ਕੇ ਵੇਖ ਲਾਂਗੇ ਘਰ ਇਹ ਘਰ ਹੈ ਇੱਧਰ ਵੀ ਬਰਾਂਡਾ ਤੇ ਪਿੱਛੇ ਕਮਰੇ ਤੇ ਇੱਧਰ ਵੀ ਇੱਧਰ ਤਿੰਨੇ ਪਾਸੇ ਬਰਾਂਡੇ ਪਹਿਲਾਂ ਉਹ ਉੱਥੇ ਤੱਕ ਘਰ ਹੀ ਸੀ ਨਾ ਉਹ ਪਰਲਾ ਵੀ ਉਹਦੇ ਵਿੱਚ ਹੀ ਸੀ ਸਾਹਮਣੇ ਬੂਹੇ ਅੱਗੇ ਬੋਰਡ
ਇਹ ਪਿਛਲੇ ਸਾਲਾਂ ਦੇ ਸਾਡੇ ਦੱਸਿਆ ਸਾਨੂੰ ਕਿ ਇਹ ਜਿਹੜਾ ਘਰ ਨਹੀਂ ਨਾਲ ਦਾ ਬਣਿਆ ਇਹਦੇ ਵਿੱਚ ਨਾ ਬਹੁਤ ਸਾਰੇ ਹੀਰੇ ਜਵਾਹਰਾਤ ਅਸੀਂ ਦੱਬੇ ਹੋਏ ਆ। ਉਹ ਇਹ ਇਹਨਾਂ ਨੇ ਫਿਰ ਦੁਬਾਰਾ ਬਣਾ ਲਿਆ। ਇਹ ਬਹੁਤ ਡੂੰਘਾ ਹੁੰਦਾ ਸੀ, ਪਿੰਡ ਬਹੁਤ ਨੀਵਾਂ ਸੀ, ਇਹਨੂੰ ਨਾ ਤਕਰੀਬਨ ਇੱਥੋਂ ਹੁੰਦਾ ਜਾਂ ਨਹੀਂ ਆਉਂਦਾ, ਉਸ ਸਾਈਡ ਤੋਂ ਖਾਲਾ ਹੁੰਦਾ ਸੀ ਨਹਿਰੀ ਪਾਣੀ ਦਾ। ਇਹ ਜਿਹੜਾ ਚੌਕ ਹੈ ਇਹਦੇ ਵਿੱਚ ਖੂਹ ਹੁੰਦਾ ਸੀ, ਉਹਦੇ ਤੋਂ ਉੱਧਰੋਂ ਆ ਕੇ ਪਾਣੀ ਪੈਂਦਾ ਸੀ, ਉਦੋਂ ਫਿਰ ਲੋਕ ਪੀਂਦੇ ਸੀ। ਇਹ ਆ ਥੋੜਾ ਜਿਹਾ ਪਿੰਡ ਸੀ ਬਾਕੀ ਬਾਈਪਾਸ ਸਰਜਰੀ ਹੋਈ ਹੈ, ਉਹਦੇ ਨਾਲ ਸਾਹ ਬੰਦ ਉਹ ਵੀ ਘਰ ਵਿੱਚ ਹੀ ਆਉਂਦਾ। ਬਾਪੂ ਜੀ ਨੇ ਅਕਸਰ ਗੱਲਾਂ ਕਰਦੇ ਹੋਣੇ ਘਰ ਦੀਆਂ। ਹਾਂਜੀ ਉਹ ਦੇ ਬਹੁਤ ਬਾਅਦ ਪਹਿਲੇ ਜੀ ਲੋਕੀ ਸਾਰੇ ਇਕੱਠੇ ਹੋ ਜਾਂਦੇ ਸੀ, ਖਾਣ ਪੀਣ ਦਾ ਖੁੱਲਾ ਪ੍ਰੋਗਰਾਮ ਚੱਲਦਾ ਹੁੰਦਾ ਸੀ। ਜਦੋਂ ਬੱਕਰਾ ਬੁਕਰਾ ਟੰਗ ਲੈਣਾ ਟਾਲੀ ਨਾਲ ਇਦਾਂ ਦਾ ਕੰਮ ਚੱਲਦਾ ਸੀ ਉਹ ਆਉਂਦੇ ਹੁੰਦੇ। ਹੁਣ ਅੱਗੇ ਸਾਨੂੰ ਪਤਾ ਕੋਈ ਨਹੀਂ, ਇੱਥੇ ਗੱਲਾਂ ਜੋ ਸੁਣੀਆਂ ਉਹੀ ਗੱਲ। ਥੈਂਕ ਯੂ ਜੀ ਤੁਹਾਡਾ, ਮਿਹਰਬਾਨੀ ਘਰ ਵਾਲਿਓ ਭਾਈ ਸਾਹਿਬ ਦਾ। ਬਾਹਰ ਚਲੀਏ ਆਪਾਂ, ਆਜੋ ਬਾਹਰ ਜੇ ਮੁਲਾਕਾਤ ਸਾਡੀ ਟੈਲੀਫੋਨ ਤੇ ਚੌਥੇ ਪੰਜਵੇਂ ਦਿਨ ਲਾਜ਼ਮੀ ਅਸੀਂ ਵੀ ਕਰ ਲੈਂਦੇ ਹਾਂ, ਉਹ ਵੀ ਕਰ ਲੈਂਦੇ ਵੀ ਹੁਣ ਆਪਾਂ ਵੀ ਕੋਈ ਇਦਾਂ ਦਾ ਸੰਪਰਕ ਛੱਡ ਕੇ ਜਾਵਾਂਗੇ ਇੱਥੇ ਵੀ ਜਿਹੜਾ ਗਾਂ ਆਉਣ ਜਾਣ ਬਣਿਆ ਰਹੇ ਹਨਾ। ਆਇਓ ਤੁਹਾਨੂੰ ਬਿਲਕੁਲ ਇੱਕ ਵਾਰੀ ਆ ਗਏ ਅਸੀਂ ਬਾਬੇ ਹੁਣ ਮੁੜ ਕੇ ਬਾਬੇ ਹੁਣੀ ਜਿੰਨੇ ਲੋਕ ਇੱਥੇ ਰਹਿੰਦੇ ਸੀ ਸਾਰੇ ਲੋਕ ਆਖਦੇ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਆਜੋ ਕਹਿੰਦੇ ਉੱਥੇ ਆ ਜਾਓ, ਉੱਥੇ ਆ ਜਾਓ। ਹਾਂਜੀ ਹਾਂਜੀ ਨਿਹਾਲ ਸਿੰਘ ਸਾਨੂੰ ਫੋਨ ਕਰਦੇ ਆ, ਸਾਡਾ ਰਾਬਤਾ ਰਹਿੰਦਾ, ਇੱਥੇ ਆਏ ਸੀ, ਉਹਨਾਂ ਨੇ ਆਉਣਾ ਸੀ ਇਸ ਮਹੀਨੇ। ਉਹਨਾਂ ਦਾ ਬੇਟਾ ਉੱਥੇ ਇੱਥੇ ਰਹਿੰਦਾ ਤੇ ਉੱਥੋਂ ਆ ਗਿਆ। ਉਹ ਕਹਿੰਦੇ ਸਾਡਾ ਵੀਜ਼ਾ ਨਹੀਂ ਲੱਗਿਆ, ਉੱਧਰੋਂ ਅਸੀਂ ਲਵਾ ਕੇ ਲਿਆਉਣੇ ਸੀਗੇ ਨਾ, ਫਿਰ ਸੌਖਾ ਲੱਗ ਜਾਂਦਾ, ਇੰਡੀਆ ਵਿੱਚੋਂ ਨਹੀਂ ਲੱਗਦਾ। ਆ ਗਏ ਬਾਬਾ ਜੀ ਇੱਧਰ। ਇੱਕ ਮਿੰਟ ਸਤਿ ਸ੍ਰੀ ਅਕਾਲ ਜੀ, ਸਤਿ ਹਰੀ ਸ੍ਰੀ ਸਿੰਘ ਉਹਨਾਂ ਅਕਾਲ, ਦੀ ਪੋਤ ਨੂੰ ਆ ਬਸ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਬਿਸਮਿਲ੍ਲਾ ਹਰੀ ਸਿੰਘ ਜੀ ਪੁੱਤ ਨੂੰ ਹਾਂਜੀ ਆ ਉਹਨਾਂ ਦੇ ਪੋਤਾ ਜੀ, ਆ ਉਹਨਾਂ ਦਾ, ਉਹਨਾਂ ਦਾ ਪੁੱਤਰਾ ਵਾ। ਆ ਪੋਤਰਾ ਜੀ ਉਹਨਾਂ ਦਾ। ਅੱਛਾ ਹਾਂ ਆ ਬੇਟਾ ਕਿੱਥੇ ਬਿਠਾ ਲੈਣੇ ਕਿੱਥੇ ਬਿਠਾ ਲਿਆ? ਆ ਇਹਨਾਂ ਦੇ ਪੋਤੇ ਆ ਜੀ, ਆ ਵੀ ਉਹਨਾਂ ਦੇ। ਹਾਂ ਆ ਪੁੱਤਰੀ ਆ। ਆ ਇੱਧਰ ਪੋਤਰੀ ਆ ਭਾਈ, ਆ ਦੇਖੋ ਆ ਪੋਤਰੀ ਆ। ਮਾਸ਼ਾਅੱਲਾ ਮਾਸ਼ਾਅੱਲਾ ਅੱਲਾ ਦਾ ਕਰਮ ਹੈ ਜੀ ਪੁੱਛ ਲਿਆ। ਹਾਂਜੀ ਆ ਜਾਓ ਇੱਧਰ ਮੁੜਿਓ ਪਿੱਛੇ, ਅੰਦਰ ਬਹਿ ਜਾਓ। ਲਾ ਕੇ ਖਚਵਾ ਲਓ ਫਿਰ ਇੱਕੋ ਵਾਰੀ। ਇੱਧਰ ਇੱਕ ਫਿਰ ਬਾਅਦ ਚ ਬਾਰ-ਬਾਰ ਨਹੀਂ ਆਇਆ ਜਾਣਾ। ਇੱਧਰ ਆ ਜਾਓ ਭਾਈ ਨਾਲ। ਸਾਨੂੰ ਗੱਲਾਂ ਦੱਸੋ ਉਹਨਾਂ ਬਸ ਨੇ ਇੱਕ ਸਿੱਧੇ ਹੋ ਦੋ। ਕੇ ਇੱਧਰ ਖੜੇ ਹੋਵੋ ਨਾ, ਇੱਧਰ ਇਹਨਾਂ ਦੇ ਨਾਲ ਸਿੱਧੇ ਹੋ ਕੇ ਸੁਣੋ ਗੱਲ ਇੱਧਰ ਨੂੰ ਭਾਈ ਤਸਵੀਰ ਖਿੱਚ ਕਰ ਲਓ ਸਾਰੇ। ਇੱਧਰ ਸਿੱਧੇ ਹੋ ਕੇ ਇੱਧਰ ਮੂੰਹ ਕਰੋ ਭਾਜੀ, ਜਦੋਂ ਮੈਂ ਕਹਿ ਰਿਹਾ ਇੱਥੇ। ਚਲੋ ਇੱਧਰ ਆ ਜਾਓ, ਇੱਧਰ ਆ ਜਾਓ, ਇੱਧਰ ਪਿੱਛੇ ਮੁੜਿਆ ਬੈਠ। ਨਿਆਣਿਓ ਤੁਸੀਂ ਬਾਹਰ ਚੱਲ ਜਾਓ। ਆ ਜਾ ਬੱਤੀ ਬਾਰੇ ਉਹ ਮੈਂ ਫੜਿਆ ਆਪਾਂ। ਬਹੁਤ ਖੁਸ਼ ਹਾਂ। ਚਲੋ ਆਜੋ, ਚਲੋ ਚਲੋ ਨਹੀਂ ਜਾਣ ਦਿਓ। ਹੁਣ ਕਿੱਧਰ ਜਾਣਾ? ਬੈਠ ਕੇ ਜੀ ਬਹਿਣਾ ਆਪਾਂ, ਬੈਠੇ 'ਚ ਬਹਿਣਾ। ਆ ਜਾਓ ਆਰਾਮ ਨਾਲ। ਮਿਲੋ ਬੈਠ ਕੇ ਬਹਿ ਗਏ ਆ ਗਿਆ, ਬੈਠੋ ਤੁਸੀਂ ਉਹ ਇੱਧਰ, ਪਤਾ ਇੱਧਰ ਆ ਜਾ ਬੈਠ ਜਾ। ਇੱਧਰ ਉਰੇ ਆ ਜਾਓ। ਤੁਸੀਂ ਜੀ ਬਾਬੇ ਹੁਣਾਂ ਦੇ ਕੋਲ ਬਹਿ ਜਾਓ। ਤੁਸੀਂ ਬਹਿ ਜਾਓ, ਤੁਸੀਂ ਬਾਬੇ ਨੂੰ ਜੀ ਸੁਣਦਾ, ਬਾਬੇ ਨੂੰ ਜੀ ਸੁਣਦਾ, ਜਿਹੜੀ ਮਰਜ਼ੀ ਗੱਲ ਪੁੱਛੀ ਜਾਵੇ। ਲਾਗੇ ਬੈਠ ਜਾ। ਹਰੀ ਸਿੰਘ ਦੇ ਆ ਉਹ ਪੋਤੇ। ਇੱਕ ਮਿੰਟ ਯਾਰ ਠੀਕ ਹੈ ਜੀ, ਇੱਕ ਵੱਡੇ ਫਾਦਰ ਦਾ ਵੀ ਨਾਮ ਸਰਦੂਲ ਸਿੰਘ। ਹਾਂ ਸਰਦੂਰ ਸਿੰਘ ਦੇ ਬੇਟੇ ਆ ਜੀ ਇਹ। ਇਹ ਸਰਦੂਲ ਸਿੰਘ ਦੇ। ਹਾਂਜੀ ਅੱਛਾ ਤੇ ਹੋਰ ਕਿੰਨੇ ਭਾਈ ਸੀ ਇਹ? ਤੇ ਭਾਈ ਮੇਰਾ ਖਿਆਲ ਹੈ 4 ਸੀ। ਹਾਂ ਚਾਰ ਹੀ ਸੀਗੇ। 4 ਭਾਈ ਸੀਗੇ ਜੀ। ਹਾਂਜੀ 4 ਹਾਂਜੀ ਸੀ, 2 ਬੱਤੀ ਚੱਕ ਕੇ ਰਹਿੰਦੇ ਸੀ। ਰਹਿੰਦੇ ਕਹਿੰਦੇ ਮਰਜੀ ਉਹ ਉੱਥੇ ਚਲੇ ਜਾਣਾ 2 ਦਿਨ 4 ਦਿਨ, ਕਦੇ ਇੱਥੇ ਆ ਜਾਣਾ। ਮੈਂ ਕਹਿੰਦੀ ਮੈਂ ਭਾਈ ਤੇ ਦੱਸ 4 ਬੇਟੇ ਸੀ।
ਹਾਂਜੀ ਤੇ ਆਪ ਹਯਾਤ ਸੀਗਾ ਮਾਸ਼ਾਅੱਲਾ। ਵੀ ਜਿੰਦਾ ਸੀ ਫਿਰ। ਠੀਕ 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 ਹੈ ਹਾਂਜੀ ਹੱਥਾ ਉਹਨਾਂ ਦਾ ਇੱਕ ਇੱਥੇ ਆ ਸੀ ਸ਼ਾਦੇ ਹੋਣਾ ਵਾਲਾ ਆਬਾ ਦਿਖਾ ਲਿਆ ਹੱਤਾ ਇਹਨਾਂ ਦਾ। ਦਿਖਾ ਦਿੱਤਾ ਹਾਂ ਪਟਵਾਰੀਆਂ ਵਾਲਾ। ਤੇ ਆਹ ਕਿਹੜਾ ਜੀ? ਸੈਨ ਵਾਲਾ ਸੈਨ ਵਾਲਾ ਵੀ ਇਹਨਾਂ ਕੋਲ ਸੀ? ਇਹ ਵੀ ਇਹ ਹੱਥਾ ਵੀ ਇਹਨਾਂ ਕੋਲ ਅੱਛਾ। ਇਹਦੇ ਵਿੱਚੋਂ ਤੇ ਮਾਲ ਮਿਲਿਆ। ਮਾਲ ਮਿਲਿਆ ਵਿੱਚ ਠੀਕ ਆ ਉਹ ਕੁਝ ਮਿਲਿਆ ਡਾਗ ਠੀਕ ਆ ਕੰਧ ਚੋਂ। ਠੀਕ 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 ਆ ਉਹ ਕੰਧ ਢਾਉਣ ਲੱਗੇ ਤੇ ਉਹਦੇ ਚੋਂ ਮਾਲ ਮਿਲਿਆ। ਹਾਂਜੀ ਹਾਂਜੀ। ਅੱਛਾ ਹੋਰ ਹੋਰ ਜ਼ਮੀਨ ਇਹਨਾਂ ਦਾ ਕਿੰਨੀ ਜਿਹੜਾ ਕੁ ਸੀ ਜ਼ਮੀਨ ਇਹਨਾਂ ਦੀ ਕਿੰਨੀ ਸੀ ਆਪਾਂ? ਜ਼ਮੀਨ ਇਹਨਾਂ ਦੀ 40 ਕਿੱਲੇ ਦੇ ਤਕਰੀਬਨ ਮਾਲਕੀ ਇੱਥੇ ਸੀ। ਹਾਂਜੀ ਤਕਰੀਬਨ 2 ਮਰਬੇ। 2 ਮਰਬੇ ਜੀ ਤੇ 32 ਚੱਕ ਚ ਵੀ ਇਦਾਂ ਹੀ ਸੀ। 32 ਚੱਕ ਫੈਸਲਾਬਾਦ। ਹਾਂਜੀ ਹਾਂਜੀ। ਅੱਛਾ ਯਾਰ ਇਹ ਗੰਭੀਰ ਬੰਦੇ ਸੀ। ਇਹ ਕਿਹੜੇ ਗਰੀਬ ਸੀ। ਇਹਨਾਂ ਕੋ ਮਰਬਾ ਕਿਹੜਾ ਕਿਹੜਾ ਸੀ ਅੱਬਾ? ਇਹਨਾਂ ਕੋ ਪਟਵਾਰੀਆਂ ਵਾਲਾ ਮਰਬਾ ਸੀ ਸਾਰਾ ਹੀ ਉਹ ਕੁੜੀਆਂ ਦੇ ਸਕੂਲ ਤੱਕ। ਇਹ ਮਰਬਾ ਬਣਦਾ ਇਹ 40 ਕਿੱਲੇ 45 18 ਮਰਬਾ ਇਹਨਾਂ ਦਾ। 18 ਮਰਬਾ ਸੀ ਉਹ। ਕਿਹੜਾ ਮਰਬਾ ਨੰਬਰ 18 ਬਣਦਾ ਨਾ? ਇਹ ਹਾਂ ਰਕਬਾ ਵੀ ਤੁਹਾਨੂੰ ਦਿਖਾ ਦਿੰਦਾ। 17 ਤੇ 18 ਠੀਕ ਹੈ ਜੀ। ਤੇ ਉਧਰ ਸੀਗਾ 27 ਮਰਬਾ ਇਹਨਾਂ ਕੋਲ। ਠੀਕ ਹੈ ਜੀ। ਇਹ ਰਕਬਾ ਸੀ ਇਹਨਾਂ ਕੋਲ। ਹਾਂ ਹੋਰ 27 ਸਾਲਮ ਸੀ ਅੱਬਾ? ਹਾਂ 27 ਸਾਲ ਮੈਂ ਨਾ ਸ਼ਰਾਬ ਕਿੰਨੀ ਕੁ ਪੀਂਦੇ ਅੱਬਾ ਇਹ ਦੂਸਰਾ ਬਾਬਾ ਜੀ। ਉਹ ਦਾਰੂ ਵੀ ਪੀਂਦੇ ਸੀ? ਨਹੀਂ ਇਹ ਨਹੀਂ ਨਹੀਂ ਬਹੁਤ ਪੀਂਦੇ ਸੀ ਬਾਬਾ ਜੀ ਬਹੁਤ ਪੀਂਦੇ ਸੀ ਆ ਬੀਜੀ ਮੈਨੂੰ ਬਾਹਰ ਕੱਢ ਕੇ। ਪੀਂਦੇ ਸੀ। ਹਾਂ ਬਾਹਰ ਪੈੜੀਆਂ ਜੀ ਪਿੰਦੇ ਘਰ ਆ ਕੇ ਨਹੀਂ ਪਿੰਦੇ। ਇਹ ਜਿਹੜਾ ਖਾਨਦਾਨ ਸੀ ਨਾ ਹਾਂਜੀ ਇਹ ਨਹੀਂ ਸੀ ਏਦਾਂ ਪੀਂਦਾ। ਇਹ ਸੂਫੀ ਬੰਦਾ ਸੀ। ਹਰੀ ਸਿੰਘ ਦੇਖੋ ਜੀ ਜਿਹੜੇ ਬੰਦੇ ਆਪਣੇ ਹੁੰਦੇ ਉਹਨਾਂ ਦਾ ਪੱਗ ਹੀ ਪਰਦਾ ਹੀ ਪਾਉਣਾ ਨਾ। ਜਿਹੜਾ ਹਰੀ ਸਿੰਘ ਲੰਬੜਦਾਰ ਸੀ ਨਾ ਜੀ ਬੜਾ ਦਾਨਾ ਸਾਨਾ ਬੰਦਾ ਸੀ। ਅਕਲਮੰਦ ਆਦਮੀ। ਯਾਨੀ ਕਿ ਬਹੁਤ ਬੜਾ ਲੰਬੜਦਾਰ ਸੀ ਇਹ ਕਹਿਰੋਂ ਦਾ। ਅੱਛਾ ਜੀ। 2 ਨੰਬਰਦਾਰੀਆਂ ਸੀਗੀਆਂ ਜੀ। ਉਹ ਥੋੜਾ ਜਿਹਾ ਪੱਤੀ ਦਾ ਹਿਸਾਬ ਹੁੰਦਾ ਆ ਤੇ ਇੱਕ ਨੰਬਰਦਾਰ ਬੜਾ ਇੱਕ ਛੋਟਾ ਤੇ ਬੜੇ ਨੰਬਰਦਾਰ ਇਹ ਸੀਗੇ। ਥੋੜਾ ਜਿਹਾ ਹੀ ਫਰਕ ਆ। ਹਾਂਜੀ ਇਸ ਪਿੰਡ ਦੇ ਮਰਬੇ 45 ਗਿਆ। ਹਾਂਜੀ ਜਿਹੜੇ ਆਵਾਜ਼ ਆ। ਅੱਛਾ ਹਾਂ ਇਹ ਕੈਰੋ ਨਾਂ ਕਿਉਂ ਹਟਾਤਾ? ਕਦੋਂ ਦਾ ਹਟਾਇਆ? ਨਹੀਂ ਕਿਹਾ ਗੂਗਲ ਤੇ ਨਹੀਂ ਪਾਇਆ। ਗੂਗਲ ਤੇ ਨਹੀਂ ਹੈ। ਗੂਗਲ ਤੇ ਨਹੀਂ ਹੈ। ਉਹ ਕਿਸੇ ਤਰ੍ਹਾਂ ਹੁਣ ਕਰਦੇ ਆ ਉਹਦਾ। 152 ਕਹਿਰੋ ਹਾਂਜੀ ਆ ਨਾਲ ਦਾ 50। ਹਾਂ ਠੀਕ 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 ਇਹਨਾਂ ਦੀ ਆਪਾਂ ਹੋਰ ਹੋਰ ਕੋਈ ਬਸ ਇਹਨਾਂ ਦੀਆਂ ਗੱਲਾਂ ਏਦਾਂ ਉਹ ਬਰਾਦਰੀ ਕਿਹੜੀ ਸੀ? ਬਰਾਦਰੀ ਆਪਾਂ ਕਿਹੜੀ ਸੀ ਇਹ? ਸਿੱਖ ਉਹ ਤਾਂ ਹੈ ਗੋਤ। ਗੋਤ ਇਹਨਾਂ ਦੀ ਕੀ ਸੀ? ਗੋਤ ਗੋਤ ਦਾ ਨਹੀਂ ਮੈਨੂੰ ਕਿਸੇ ਦਾ ਵੀ ਪਤਾ। ਢਿੱਲੋਂ ਢਿੱਲੋਂ ਆਪਾਂ ਦੱਸਦੇ ਆ। ਹਾਂ ਢਿੱਲੋਂ ਢਿੱਲੋਂ ਦੱਸਦੇ ਆ। ਅੱਛਾ ਹਾਂਜੀ ਗੋਤਾਂ ਦਾ ਤੇ ਹੁਣ ਸਾਨੂੰ ਸਾਡੇ ਆਮ ਲੋਕਾਂ ਨੂੰ ਕਈਆਂ ਨੂੰ ਘਰਾਂ ਦਾ ਨਹੀਂ। ਉਦੋਂ ਨਹੀਂ ਸੀ ਵੀ ਜੀ ਇੰਨਾ ਕਰਦੇ। ਹਾਂ ਗੋਤਾਂ ਤੋਂ ਬਾਅਦ ਚ ਆਈ ਉਦੋਂ ਨਹੀਂ ਉਹ ਸਿਰਫ ਗਾਣੇ ਗੂਣੇ ਚਾਹੀਏ ਗੋਤਾਂ। ਜਦੋਂ ਅਸੀਂ ਬਾਹਰ ਗਏ ਆ ਉਦੋਂ ਤੱਕ ਗੋਤ ਦਾ ਕਿਸੇ ਨੂੰ ਨਹੀਂ ਆ ਗਾਣੇ ਗੂਣੇ 'ਚ ਜ਼ਿਆਦਾ ਰੌਲਾ ਪਾਇਆ। ਸਾਡੇ ਬਜ਼ੁਰਗਾਂ ਦਾ ਤਲਕਾਤ ਨੰਬਰਦਾਰਾਂ ਦੇ ਜ਼ੁਬਾਨ ਨਾਲ ਸੀ ਪਰ ਇਹਦੇ ਨਾਲ ਜ਼ਿਆਦਾ ਸੀ। ਜ਼ਿਆਦਾ ਸੀ ਹਾਂ ਕਿਉਂ ਪਿੱਛੋਂ ਸਾਡੇ ਬਜ਼ੁਰਗਾਂ ਨੂੰ ਚੱਕ ਕੇ ਲਿਆਇਆ ਸੀ। ਇਹ ਲਿਆਈ ਇਹ ਲਿਆਏ ਸੀ ਇੰਡੀਆ ਇੰਡੀਆ ਤੋਂ ਜਦੋਂ ਇੱਧਰ ਪਾਕਿਸਤਾਨ ਆਏ ਆ ਨਾ ਸਾਡਾ ਜਾਨੀ ਲਹਿੰਦੇ ਪਿੰਡ ਪੰਜਾਬ ਸੀ ਆਏ ਆ ਪਿਛਲਾ ਉਦੋਂ ਇਹੀ ਨਾਲ ਲੈ ਕੇ ਆਏ ਸੀ ਤੁਹਾਡੇ ਹੀ ਸਾਡਾ ਦਾਦਾ। ਪਿੰਡ ਸਾਡੇ ਬੜਿਆਂ ਦਾ ਸੀ ਵਡਾਲਾ ਜੋਲੋਂ ਦਾ। ਇਹਨਾਂ ਦਾ ਪਿੰਡ ਕੋਈ ਹੋਰ ਸੀ ਕੋਲੇ ਕਹਿਰੋਂ ਹਾਂਜੀ ਜਾਂ ਕਿਹੜਾ ਉੱਥੇ ਜਿਹੜਾ ਬਿਲਕੁਲ ਸਹੀ ਗੱਲ ਹੈ। ਬੜਾਲਾ ਜੋਲਾ ਨੇ ਜੋ ਆਏ ਨਹੀਂ ਕੈਰੋ ਤੋਂ ਉੱਠ ਕੇ ਆਏ ਬਿਲਕੁਲ ਬਜ਼ੁਰਗ ਸਹੀ ਕਹਿੰਦੇ ਆ। ਉੱਥੋਂ ਵੀ ਤੇ ਜਿਹੜੇ ਸਾਡੇ ਬਜ਼ੁਰਗ ਸੀ ਇਹ ਉਦੋਂ ਰਹਿੰਦੇ ਸੀ ਉੱਥੇ ਬੜਾਲਾ ਜੋਲਾ ਆਉਂਦੇ ਹੋਏ ਇਹਨਾਂ ਨੂੰ ਉਹ ਨਾਲ ਲੈ ਕੇ ਆਏ। ਇਹ ਯਾਨੀ ਕਿ ਪਾਰਟੀਸ਼ਨ ਤੋਂ ਪਹਿਲਾਂ ਦੀਆਂ ਗੱਲਾਂ ਕਾਫੀ ਅਰਸਾ ਤਕਰੀਬਨ ਇਹ ਇਕੱਠੇ ਰਹੇ
1800 ਦੇ ਨੇੜੇ ਆ। 1800 ਦੇ ਨੇੜੇ ਦੀ ਗੱਲ ਦੱਸ ਰਿਹਾ ਤੁਹਾਨੂੰ। ਹਾਂਜੀ ਜਦੋਂ ਇਹ ਤੁਹਾਡੇ ਬਡਾਰੂ ਆਏ ਆ ਇੱਥੇ, ਠੀਕ ਹੈ ਜੀ। ਇਹ ਬਾਹਰ ਇਹਨਾਂ ਨੇ ਬਾਹਰ ਤੁਸੀਂ ਭਾਜੀ ਸੰਤੋਖ ਸਿੰਘ ਨੂੰ ਜਾਣਦੇ ਜੀ? ਯਾਰੇ ਪੈ ਬਾਬਾ ਜੀ ਉਹ ਕਹਿੰਦੇ ਆ ਕਿ ਸੰਤੋਖ ਸਿੰਘ ਨੂੰ ਜਾਣਦੇ ਆ। ਹਾਂ ਸੰਤੋਖ ਸਿੰਘ ਨੂੰ, ਸੰਤੋਖ ਸਿੰਘ ਨੂੰ ਸੰਤੋਖ ਸਿੰਘ, ਸਰਦਾਰ ਅਵਤਾਰ ਸਿੰਘ ਦਾ ਬੇਟਾ। ਸਰਦਾਰ ਅਵਤਾਰ ਸਿੰਘ ਦਾ ਬੇਟਾ। ਹਾਂ ਸਰਦਾਰ ਅਵਤਾਰ ਸਿੰਘ ਦਾ ਬੇਟਾ ਸੀ ਉਹ। ਸਰਦਾਰ ਦਾ ਮੈਨੂੰ ਥੋ ਭੁੱਲ ਗਏ ਹੁਣ। ਨਹੀਂ, ਅਵਤਾਰ ਸਿੰਘ ਦਾ, ਅਵਤਾਰ ਸਿੰਘ ਦਾ। ਸਰਦਾਰ ਸਿੰਘ ਦਾ ਹਾਂ, ਉਹ ਕਿਹੜਾ? ਇਹਨਾਂ ਚੋਂ ਇਹਨਾਂ ਚੋਂ ਹੀ ਸੀ ਨਾ ਉਹ। ਨਹੀਂ ਮੁੰਡਿਆਂ ਦਾ ਮੈਨੂੰ ਨਾਮਾਂ ਦਾ ਨਹੀਂ ਪਤਾ। ਇੱਕ ਪਾਪਾ ਜੀ ਤੱਕ ਜਾਣਦੇ ਆ। ਨਾਮਾਂ ਦਾ ਪਤਾ। ਹਾਂ ਇੱਕ ਨਾ ਇਹਦਾ, ਹਾਂਜੀ, ਇੱਕ ਦੂਏ ਲੰਬਰਦਾਰ ਦਾ, ਇੱਕ ਰੰਗੇ ਗੰਗੇ ਕਾ, ਹਾਂਜੀ, ਇੱਕ ਕਿਰਪਾ ਸਿੰਘ ਤੇ ਸਰਦਾਰ ਸਿੰਘ। ਕੋਈ 10-15 ਨਾਂ ਯਾਦ ਆ। ਘਰ ਉਦੋਂ ਜਿੱਦਾਂ ਹੁਣ ਆ ਗਰਦਾਨ ਆਬਾਦੀ। ਕਰਤਾਰ ਸਿੰਘ ਹਾਂ ਕਰਤਾਰ ਸਿੰਘ ਅੱਬਾ, ਉਹ ਛੋਟਾ ਸੀ ਸਾਰਿਆਂ ਤੋਂ। ਕਰਤਾਰ ਸਿੰਘ ਇਹਨਾਂ ਦਾ ਜਿਹੜਾ ਹੈਗਾ ਨਾ ਚਾਚਾ ਇਹਨਾਂ ਦਾ ਛੋਟਾ ਸੀਗਾ, ਉਹਦਾ ਨਾਂ ਸੀ ਕਰਤਾਰ ਸਿੰਘ। ਇਹਦਾ ਹਰੀ ਸਿੰਘ ਦਾ ਬੇਟਾ ਸੀ ਉਹ। ਅੱਛਾ ਹਾਂਜੀ, ਇਹ ਤੇ ਉਦੋਂ ਗੁਰਗਾਬੀਆਂ ਜਿਹੜੀਆਂ ਪਾਉਂਦੇ ਆ ਨਾ ਹੁਣ, ਜਿੱਦਾਂ ਤੁਸੀਂ ਆਹ ਪਾਈ ਆ ਨਾ। ਉਦੋਂ ਸਿਰ ਤੇ ਇਹਨਾਂ ਦੇ ਜਿਹੜੇ ਬਜ਼ੁਰਗ ਆ ਨਾ, ਬਜ਼ੁਰਗ ਲੰਬਰਦਾਰ ਦੇ ਨਾਲ ਉਦੋਂ ਵੀ ਜੁੱਤੀ ਹੁੰਦੀ ਸੀ ਸਾਦੀ। ਤੇ ਉਦੋਂ ਇਹ ਨਹੀਂ ਸੀ ਜਿਹੜੇ ਐਡਾ ਉਹਦੇ ਸਾਦਾ ਸਾਹਿਬ ਜਿਹੜੇ ਸੀ, system ਉਹਨਾਂ ਦੇ ਪੈਰਾਂ 'ਚ ਗੁਰਗਾਬੀਆਂ ਸੀ ਤੇ ਲਾੜੇ ਨੇ ਨਾ ਛੱਡੇ ਹੋਣ। ਪੱਗ ਦੀ ਮਾਇਆ ਨਹੀਂ ਉਹਨਾਂ ਨੇ ਮਰਨ ਦਿੱਤੀ। ਸਵੇਰੇ ਜਾਣਾ, ਹਾਂਜੀ ਮਰਬੇ 'ਚ ਸੈਲ ਕਰਨਾ ਹਾਂਜੀ, ਤੇ ਆਰਾਮ ਨਾਲ ਆ ਕੇ ਨਾਸ਼ਤਾ ਕਰਕੇ ਬੈਠ ਕੇ ਸੌਂ ਜਾਣਾ। ਸਮਝ ਗਿਆ। ਠੀਕ ਹੈ। ਇਹ ਕਿਤੇ ਛੋਟੇ ਮੋਟੇ ਨਹੀਂ ਸੀ ਪਿੰਡ ਚੋਂ। ਅੱਜ ਜਿੱਦਾਂ ਹੋਣਾ ਪਟਵਾਰੀਆਂ ਦਾ ਲਾ। ਜੀ ਮੈਂ ਉਹ ਤਾਰਫ ਕਰਾਇਆ ਅੱਬਾ, ਹਾਂ ਕਰਾਇਆ ਤਾਰਫ, ਮੈਂ ਦੱਸਿਆ ਉਹਨਾਂ ਦਾ। ਹਾਂ ਹਾਂ, ਜਿੱਦਾਂ ਤੁਸੀਂ ਦੱਸ ਰਹੇ ਆ। ਹਾਂ ਹਾਂਜੀ 3-4 ਮਰਬੇ ਦੇ ਮਾਲਕ ਇਹ ਆ ਹੁਣ। ਹਾਂਜੀ 3-4 ਦੇ ਹੀ ਇਹ ਸੀ ਉੱਥੇ ਅੱਗੇ। ਹਾਂਜੀ, ਏਦਾਂ ਹੀ ਸੀ। ਬਹੁਤ ਚੰਗਾ ਲੱਗਾ ਜੀ ਸਭ ਕੁਝ ਸੁਣ ਕੇ, ਬਹੁਤ ਵਧੀਆ। ਹੁਣ ਮੇਰੀ ਤੇ ਜੇ ਅਸਲ ਪੁੱਛੋ ਤੇ ਪੂਰੇ ਹਵੈਸ ਹੀ ਨਹੀਂ ਕਹਿਣ। ਅੱਜ ਤੋਂ ਨਾ 3-4 ਸਾਲ ਪਹਿਲਾਂ ਮੈਨੂੰ ਇਹਨਾਂ ਨੇ ਹਿਸਟਰੀ ਲਿਖਾਈ ਕਿ ਜਿਹੜੇ ਇੱਥੇ ਰਹਿਸ਼ੀ ਸੀ ਨਾ ਜਿੰਨੇ, ਹਾਂਜੀ ਉਹਨਾਂ ਦੀ ਗਾਂ ਔਲਾਦ ਦੀ, ਹਾਂਜੀ ਫਿਰ ਉਹਨਾਂ ਦਾ ਰਕਬਾ ਕਿਹੜਾ ਮਲਕੀਤੀ ਸੀਗਾ। ਹਾਂਜੀ 2-3 ਰਾਤਾਂ ਹੀ ਗਰਮੀਆਂ ਹੁੰਦੀਆਂ ਸੀ, ਬਾਹਰ ਪੈ ਹੋਏ ਸੀ, ਏਦਾਂ ਮੰਜਾ ਨਾਲ ਕਰ ਲੈਣਾ। ਤੇ ਫਿਰ ਇਹਨਾਂ ਨੇ ਮੈਨੂੰ ਉਹ ਹਿਸਟਰੀ ਸਾਰੀ ਦੱਸੀ। 2-3 ਰਾਤਾਂ ਹੀ ਸੁਣਾਈ ਇਹਨਾਂ ਨੇ। ਠੀਕ ਹੁਣ ਵੀ ਕਦੇ ਸੀ 5 ਭਰਾ ਸੀ, ਉਹ ਸਾਰੇ ਹੀ ਆ ਗਏ ਸੀ। ਠੀਕ ਹੈ ਜੀ। ਉਦੋਂ ਚੌਕੀਦਾਰ ਨੂੰ ਵੀ ਰੁਕਬਾ ਹੁੰਦਾ ਸੀ। ਹਾਂ ਠੀਕ ਹੈ। ਉਹ ਠੀਕ ਹੈ ਜੀ, ਠੀਕ ਹੈ। ਆਪਾਂ ਜੀ ਮੈਂ ਨੰਬਰ ਲਿਖਿਆ ਆ ਹੈਗਾ, ਮੈਂ ਲਿਖਿਆ ਸਤਿੰਦਰਪਾਲ ਸਿੰਘ ਢਿੱਲੋਂ ਜੀ, ਸਨ of ਸਰਦੂਲ ਸਿੰਘ ਜੀ, ਸਨ of ਹਰੀ ਸਿੰਘ ਲੰਬੜਦਾਰ। ਠੀਕ ਆ। ਨਾਂ ਇਹਨਾਂ ਦੀ ਬੇਟੀ ਜਿੱਦਾਂ ਜਿਹੜੀ ਮੇਰੇ ਘਰੋਂ ਆ, ਉਹਦਾ ਨਾਮ ਆ, ਅਮਰੀਕਾ ਦਾ ਨੰਬਰ ਆ ਜੀ ਸਾਡਾ 001। ਤੁਸੀਂ ਲਿਖੋ ਨਾ ਆਪਣੇ ਨਾਂ ਦੇ ਨਾਲ ਕਿ ਵਿਦ ਵਾਈਫ, ਵਿਦ ਵਾਲ, ਆਪਣੇ ਵਾਲਦਾ ਨਾ ਆਪਣੀ। ਇਹ ਮੇਰੇ ਮਦਰ ਇਨ ਲਾ। ਹਾਂਜੀ ਹਾਂ, ਇਹਨਾਂ ਦਾ ਲਿਖੋ ਨਾ ਨਾਲ ਕਿ ਵਿਦ ਮਦਰ ਇਨ ਲਾ ਐਂਡ ਓਕੇ ਵਿਦ ਫਾਦਰ ਲਾ। ਉਹ ਵੀ ਘਰ ਘਰ ਗਿਆ ਲੱਭ। ਭਾਈ ਸਾਹਿਬ ਉਹਨਾਂ ਦੇ ਹਰੀ ਸਿੰਘ, ਇਹਨਾਂ ਦੇ ਦਾਦਾ ਜੀ ਤੁਹਾਡੇ। ਇਹਨਾਂ ਦੇ ਦਾਦਾ ਸਰਦੂਲ ਸਿੰਘ, ਇਹਨਾਂ ਦੇ ਹਾਂ ਸਰਦੂਲ ਸਿੰਘ ਫਾਦਰ ਸਾਹਿਬ। ਤੇ ਹੁਣ ਆਂਦੇ ਵੀ ਪੈਲੀ ਸੀ ਸਾਡੀ ਇਸ ਪਾਸੇ, ਤੇ ਕੁਛ ਵਿੱਚ ਕਨਫਿਊਜ਼ਨ ਪਹਿਲਾਂ ਹੋਣ ਡਈ ਸੀ। 32 ਚੱਕ ਦਾ ਵੀ ਨਾਂ ਲੈਂਦੇ ਸੀ ਰਸਾਲੇ ਵਾਲਾ, ਤੇ ਮੈਂ ਕਿਹਾ ਉਹ ਤੇ ਫੈਸਲਾਬਾਦ ਆ, ਲੇਕਿਨ ਇਹ ਵੀ ਉਹਨਾਂ ਦੀ ਜ਼ਮੀਨ ਉੱਥੇ ਵੀ ਸੀ ਤੇ ਇੱਥੇ ਵੀ ਸੀ, ਤੇ ਇਸ ਤੋਂ ਥੋੜੀ ਕਨਫਿਊਜ਼ਨ ਹੋਣ ਡਈ ਸੀ। ਤੇ ਹੁਣ ਚੱਲੇ ਆ ਪਿੰਡ ਦੀ ਇਹਨਾਂ ਦੀ ਪੈਲੀ ਨੂੰ। ਸਹੀ ਹੈ। ਵਧੀਆ ਰਿਹਾ ਓਵਰਆਲ ਐਕਸਪੀਰੀਅੰਸ ਜੀ, ਕਿਸ ਤਰ੍ਹਾਂ ਦਾ ਰਿਹਾ? ਬਹੁਤ ਵਧੀਆ ਜੀ। ਬਾਕੀ ਸਾਰੀ ਜੋ ਕਾਰਵਾਈ ਆ ਤੁਹਾਡੀ ਦੋਨੋਂ ਭਰਾਵਾਂ ਦੀ ਸਾਨੂੰ ਲੱਭ ਕੇ ਦਿੱਤਾ। ਉਦਾਸ ਹੋ ਜਾਂਦੇ। ਹਾਂਜੀ, ਤੁਸੀਂ ਭੈਣ ਜੀ ਕਿਸ ਤਰ੍ਹਾਂ ਦਾ ਰਿਹਾ ਫਿਰ ਐਕਸਪੀਰੀਅੰਸ? ਬਹੁਤ ਜ਼ਿਆਦਾ ਵਧੀਆ ਭਾਜੀ, ਕਦੀ ਸੋਚਿਆ ਵੀ ਨਹੀਂ ਸੀ ਵੀ ਇੰਨੀ ਖੁਸ਼ੀ ਵੀ ਹੋਊਗੀ, ਵੀ ਇੰਨਾ ਕੁਝ ਪਤਾ ਲੱਗੂਗਾ ਸਾਨੂੰ। ਤੇ ਉਹ ਜਿਹੜੇ ਆਏ ਸੀ ਨਾ, ਉਹ ਆਏ ਸੀ ਗਵਰਨਮੈਂਟ ਦੇ ਜ਼ਰੀਏ। ਉਹਨਾਂ ਨੇ ਆ ਕੇ ਫਿਰ ਮੇਰਾ ਤੇ ਉਹ ਨੰਬਰਦਾਰ ਨਾਲੇ ਦਾ ਪਤਾ ਵੀ ਨਹੀਂ ਲੱਗਦਾ ਵੀ ਜਿੱਦਾਂ ਕੱਢਦੇ ਆ ਇੱਕ ਮਿੰਟ ਇਹਨਾਂ ਨਾਲ ਗੱਲ ਕਰ ਲੈਣੀ। ਕਿੰਨਾ ਪਿਆਰ ਮਿਲਦਾ ਬਹੁਤ ਪਿਆਰ ਮਿਲਿਆ। ਹਾਂਜੀ ਵਰਡ ਨਹੀਂ ਹੈਗੇ ਕਿ ਕਿੱਦਾਂ ਐਕਸਪਲੇਨ ਕਰੀਏ। ਮਤਲਬ ਬਾਕੀ
ਢਿੱਲੋਂ ਸਾਹਿਬ ਗੱਲ ਹੈਗੀ ਇਦਾਂ, ਦੁਨੀਆ 'ਚ ਹਰ ਜਗ੍ਹਾ ਤੇ ਗਏ ਆ, ਬਹੁਤ ਵੱਡੀਆਂ ਕੰਟਰੀਆਂ 'ਚ ਗਏ, ਚੰਗੀਆਂ ਜਗ੍ਹਾ, ਉੱਥੇ ਅੱਖਾਂ ਰੱਜੀਆਂ, ਇੱਥੇ ਦਿਲ ਰੱਜਿਆ। ਇੱਥੇ ਦਿਲ ਰੱਜਿਆ ਇਸ ਮੁਲਕ 'ਚ ਆਣ ਕੇ, ਹਰ ਇੱਕ ਨੂੰ ਆਉਣਾ ਚਾਹੀਦਾ। ਜਿਹੜੀ ਗੱਲ ਤੁਸੀਂ ਗਈ ਆ ਇਹੋ ਗੱਲ ਉਹ ਸਾਨੂੰ ਕਹਿ ਕੇ ਗਿਆ ਉਹਨਾਂ ਨੇ ਇਹ ਗੱਲ ਕਹੀ। ਤੁਸੀਂ ਮਾਤਾ ਜੀ? ਹਾਂਜੀ ਬੇਟੇ, ਬਹੁਤ ਵਧੀਆ ਲੱਗਿਆ, ਬਹੁਤ ਵਧੀਆ। ਦਿਲ ਨੂੰ ਇੱਕ ਵਾਰੀ ਸਕੂਨ ਮਿਲ ਗਿਆ ਵੇਖ ਕੇ ਘਰ ਆਪਣਾ। ਹਾਂ, ਆਪਣੇ ਭੈਣ ਭਰਾਵਾਂ ਨੂੰ ਮਿਲ ਕੇ, ਸੱਚੀ ਸਾਰਿਆਂ ਭੈਣ ਭਰਾਵਾਂ ਨੂੰ ਬਹੁਤ ਚੰਗਾ ਲੱਗਾ ਦੇਖ ਕੇ, ਆਪਣੇ ਸਾਰਿਆਂ ਨੂੰ ਮਿਲ ਕੇ। ਉਪਰਾਪਨ ਲੱਗਾ ਨਹੀਂ, ਬਿਲਕੁਲ ਉਪਰਾਪਨ ਨਹੀਂ ਲੱਗਾ, ਬਹੁਤ ਵਧੀਆ ਲੱਗਾ। ਇਹ ਚਾਚੀ ਹੋਣੀ ਵੀ ਇਥੋਂ ਪਿੰਡ ਦੀ ਨੇ। ਚਾਚਾ ਜੀ ਕੀ ਨਾਂ ਤੁਹਾਡਾ? ਅਬਦੁਲ ਸਤਾਰ। ਇਹ ਸਤਾਰ ਸਾਹਿਬ ਆਂਦੇ ਵੀ ਯੂਰਪ ਆਂਦੇ ਵੀ ਘੁੰਮ ਗਏ ਸੀ ਤੇ ਪਹਿਲਾਂ ਲੱਗਾ ਮਜ਼ਾਕ ਕਰਨ ਦੇ ਚਾਚੀ ਹੋਣੀ। ਨਹੀਂ ਉਹ ਮੈਂ ਆਇਆ ਨਾ ਸਾਡੇ ਕੋਲ ਇੰਗਲੈਂਡ ਤੋਂ ਭਾਈ, ਤੇ ਉਹ ਇੰਗਲਿਸ਼ ਦਾ ਰੌਲਾ ਪਿਆ ਤੇ ਚਾਚਾ ਆਂਦਾ ਇਹ ਬਾਲ ਯੂਰਪ ਪੜ੍ਹੇ ਆ ਨਾ। ਮੈਂ ਫਿਰ ਚਾਚੇ ਤੋਂ ਹਿਸਾਬ ਲਾਇਆ, ਮੈਂ ਕਿਹਾ ਚਾਚਾ ਯੂਰਪ ਨੂੰ ਜਾਣਦਾ ਹੈ, ਕਹਿੰਦਾ ਮੈਂ ਜਾ ਕੇ ਆਇਆ। ਕਿਹੜਾ ਮੁਲਕ ਵੇਖਿਆ ਚਾਚਾ? ਉੱਤ ਜਾਪਾਨ ਦੇਖਿਆ, ਕੈਨੇਡਾ ਦੇਖਿਆ, ਇਰਾਨ ਦੇਖਿਆ, ਇੰਡੀਆ ਦੇਖਿਆ, ਆਪਣਾ ਮੁਲਕ ਦੇਖਿਆ। ਹਾਂ, ਸਾਊਦੀਆ ਦੇਖਿਆ। ਗੇਮ ਕਰਦੇ ਹੋ? ਗੇਮ ਕਿਹੜੀ? ਕੁਸ਼ਤੀ। ਅੱਛਾ, ਫਿਰ ਨੌਕਰੀ ਨਹੀਂ ਮਿਲੀ ਕਿਸੇ ਮਹਿਕਮੇ 'ਚ? ਉਹ ਤਾਂ ਨੌਕਰੀ ਵੀ ਕੀਤੀ, 26 ਸਾਲ ਫੌਜ 'ਚ ਨੌਕਰੀ ਵੀ ਕਰਕੇ। ਅੱਛਾ, ਨਾਇਬ ਸੂਬੇਦਾਰ ਰਿਟਾਇਰ ਹੋ। ਵਾਹ। ਤੇ ਉਹ ਕੁਸ਼ਤੀ ਕੋਈ ਜਿੱਤੀ ਵੀ ਆ ਕਿ ਸਾਰੀਆਂ ਹਾਰੇ ਹੀ? ਉਹ ਤੇ ਇਸ ਏਸ਼ੀਆ ਦਾ 골ਡ ਵੀ ਹੋਇਆ ਚੌਥੀ ਅੱਛਾ, ਸਾਹਿਬ ਗੇਮ। ਕੀ ਬਾਤ, ਕੀ ਬਾਤ। ਗੇਮ ਦੇ ਵਿੱਚ ਵਾਹ, ਤਾੜੀਆਂ ਮਾਰ ਦੋ ਬੱਚਾ ਚਾਚਾ ਲਈ। ਵਾਹ ਚਾਚਾ, ਜ਼ਬਰਦਸਤ। ਇੰਡੀਆ ਕੋਲ 2 ਦਫਾ ਗਏ। ਅੱਛਾ, ਇੱਧਰ ਹੀ ਆਪੀ ਨਹੀਂ ਗਏ। ਦੱਸੋ, ਇਹ ਦੱਸੋ ਵੀ ਆ ਮੁੰਡਾ ਆਇਆ ਤੇ ਸਰਦਾਰ ਹੈ ਇੰਡੀਆ ਤੋਂ, ਸੱਚੀ ਦੱਸਣਾ ਕਿਵੇਂ ਲੱਗਾ ਤੁਹਾਨੂੰ? ਅੱਛਾ, ਸਿੱਧੂ ਮੂਸੇ ਵਾਲੇ ਨੂੰ ਕੌਣ ਜਾਣਦਾ? ਕਿਹਦੇ ਕੋਈ ਉਹਦੇ ਤਰ੍ਹਾਂ ਗਾ ਕੇ ਗਾਂਦਾ ਕੌਣ? ਉਹ ਗਾਂਦਾ ਹਾਂਜੀ ਇਹ ਗੱਲ ਥੱਤੀ ਜ਼ਬਾਨ 'ਚ ਮੂਸੇ ਵਾਲਾ ਗਾਂਦਾ। ਸਾਡੇ ਵੀ ਬੇਟਾ ਜੀ ਅਬੋਜ ਦਾ ਜਿਹੜੇ ਆ ਇੰਡੀਆ ਤੋਂ ਇੱਧਰ ਸ਼ਿਫਟ ਹੋ ਕੇ ਆਏ। ਅੱਛਾ, ਸਾਰਿਆਂ ਨੂੰ ਸ਼ੇਰਾਂ ਦੇ ਨਾਲ ਦੀ ਤਸਵੀਰ ਬਣਾ ਦਿਓ। ਚੰਗਾ ਵੀ ਸਾਰਿਆਂ ਦਾ ਮੁੰਡਿਓ, ਬਹੁਤ ਸ਼ੁਕਰੀਆ। ਆਹ ਬਜ਼ੁਰਗ ਆਏ ਤੁਹਾਨੂੰ ਮਿਲਣ, ਜਿਹੜੇ ਜਲੰਧਰ ਵਾਲੇ ਆ ਨਾ ਉਹਨਾਂ ਨੂੰ। ਇਹ ਭੈਣ ਜੀ ਕਿੱਥੇ ਨੇ? ਭੈਣ ਜੀ ਆ ਇਹਨਾਂ ਨੂੰ ਮਿਲਿਓ, ਇਹ ਜਲੰਧਰ ਦੇ ਨੇ। ਪਿੱਛੋਂ ਕੋਈ ਪੁੱਛਣਾ ਚਾਹੁੰਦੇ? ਨਰੰਗਪੁਰ। ਚੰਗਾ ਵੀ ਮੁੰਡਿਓ, ਬਹੁਤ ਸ਼ੁਕਰੀਆ ਸਾਰਿਆਂ ਦਾ। ਬੜੀ ਖੁਸ਼ੀ ਹੋਈ ਅੱਛਾ, ਵਾਹ ਵਾਹ। ਮੈਂ 10ਵੀਂ ਤਾਰੀਖ ਵੀ ਕਰਾ ਦਾਂ। ਇਹ ਇੰਡੀਆ ਤੋਂ ਹੋ ਕੇ ਵੀ ਆਏ ਆ। ਇਹ ਅਮਰੀਕਾ ਖੇਡ ਗਏ, ਕੁਸ਼ਤੀ ਲੜਦੇ ਆ, ਜਾਪਾਨ ਖੇਡ ਗਿਆ, ਇੰਟਰਨੈਸ਼ਨਲ ਪਲੇਅਰ। ਅੱਛਾ, ਤੁਹਾਡਾ ਕਿਹੜਾ ਪਿੰਡ ਸੀ? ਕੰਗਰੋ ਲੰਬੜਦਾਰਾਂ ਦਾ ਸੀ। ਇਹ ਨਵੇਂ ਸ਼ਹਿਰ ਚ ਆ ਗਿਆ ਨਾ। ਹਾਂਜੀ, ਨਵਾਂ ਸ਼ਹਿਰ ਜ਼ਿਲ੍ਹਾ ਬਣ ਗਿਆ। ਹਾਂਜੀ, ਜ਼ਿਲ੍ਹਾ ਨਵਾਂ ਸ਼ਹਿਰ ਬਾਅਦ ਵਿੱਚ ਬਣਿਆ। ਹਾਂਜੀ, ਚਲੋ ਜੀ ਆ ਜਾਓ, ਚਲੋ ਆਓ ਜੀ, ਆ ਜਾਓ ਜੀ। ਇਹ ਵੇਖੋ ਵੀ ਸਾਰਾ ਪਿੰਡ, ਸਾਰੇ ਦਾ ਸਾਰਾ ਪਿੰਡ ਇਕੱਠਾ ਹੋ ਜਾਂਦਾ। ਜਿਵੇਂ ਲੋਕ ਉਧਰੋਂ ਆਉਂਦੇ ਨੇ, ਇੰਨਾ ਲੋਕ ਪਿਆਰ ਕਰਦੇ ਨੇ। ਸੋ ਮੈਨੂੰ ਨਹੀਂ ਲੱਗਦਾ ਕਿ ਸਿਕਿਉਰਿਟੀ ਦੀ ਲੋੜ ਹੁੰਦੀ ਆ। ਇਹ ਲੋਕ ਆਪ ਸਿਕਿਉਰਿਟੀ ਇੱਕ ਨਾਲ ਪਿਆਰ ਮੁਹੱਬਤ ਕਰਦੇ ਸਾਰੇ। ਆ ਵੇਖੋ ਨਾ, ਇਕੱਠ ਬਣਾ ਕੇ ਬੈਠੇ, ਸਾਰਿਆਂ ਨੂੰ ਗੱਲਾਂ ਬਾਤਾਂ ਮਾਰਦੇ ਵੀ ਕਿੱਥੋਂ ਆਏ, ਕਿਹੜੇ ਪਿੰਡ ਤੋਂ ਆਏ, ਕਿਹੜੇ ਸ਼ਹਿਰ ਤੋਂ ਆਏ। ਸੋ ਦੋਸਤੋ, ਇਹ ਸੀ ਅੱਜ ਦਾ ਸਾਡਾ ਵਲੌਗ, ਪਿੰਡ ਦਾ ਵਿਜ਼ਿਟ। ਇਹਨਾਂ ਨੂੰ ਆਪਣੇ ਪਿੰਡ ਤੱਕ ਲੈ ਕੇ ਆਏ ਤੇ ਤੁਸੀਂ ਸਾਰਾ ਵੇਖਿਆ ਵੀ ਕਿਸ ਤਰ੍ਹਾਂ ਦਾ ਰਿਹਾ ਸਾਰਾ ਪਿੰਡ ਦਾ। ਅਸੀਂ ਐਵਰੀ ਮੂਮੈਂਟ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਇਸੇ ਤਰ੍ਹਾਂ ਹੀ ਕੋਸ਼ਿਸ਼ ਕਰੀਦੀ ਜਿਹੜੇ ਉਧਰੋਂ ਲੋਕ ਆਉਂਦੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਪਿੰਡਾਂ ਤੱਕ ਜਾਈਏ, ਤਾਂ ਕਿ ਉਹ ਆ ਕੇ ਇੱਧਰ ਦੀ ਜੁੜਤ ਬਣ ਸਕੇ। ਪਾਕਿਸਤਾਨ ਦੀ, ਪੰਜਾਬ ਦੀ, ਟੂਰਿਜ਼ਮ ਪ੍ਰਮੋਟਰਸ ਦੇ ਦੋਵਾਂ ਪੰਜਾਬਾਂ ਦੀ ਸਾਂਝ ਬਣ ਸਕੇ। ਹੋਪਫੁਲੀ ਤੁਹਾਨੂੰ ਅੱਜ ਦਾ ਵੀਡੀਓ ਵਧੀਆ ਲੱਗਾ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਦੇ ਹਾਂ ਤੁਹਾਨੂੰ ਫਿਰ, ਰੱਬ ਰੱਖ।